ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਮਿੰਟੂ ਜੀ ਤਾਂ BBMB ਤੋਂ ਪੰਜਾਬ ਨੂੰ ਇੱਕ ਹੋਰ ਝਟਕਾ ਲੱਗਿਆ ਜੀ। ਕਿਹੜਾ ਇਹ ਵੱਡਾ ਝਟਕਾ ਹੈ ਜਿਹੜਾ ਇੱਕ ਵਾਰ ਮੁੜ ਤੋਂ ਲੱਗਿਆ ਹੈ? ਵੈਸੇ ਤਾਂ ਹੱਥ ਤਾਂ ਪਹਿਲਾਂ ਹੀ ਵਢਾ ਲਏ ਸੀ ਪੰਜਾਬ ਸਰਕਾਰ ਨੇ। ਗੁਰਪ੍ਰੀਤ, ਜੇ ਆਪਾਂ ਦੇਖੀਏ ਝਟਕਾ ਵੱਡਾ ਹੈ ਪਰ ਖਬਰ ਛੋਟੀ ਹੈ। ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ ਕਿ ਹੋਰ ਖਬਰਾਂ ਚੱਲ ਰਹੀਆਂ ਨੇ। ਕੋਈ ਭਗਵੰਤ ਮਾਨ ਦੀ ਉਧਰ ਦੀ ਰਾਜਸਥਾਨ ਦੀ ਕੋਈ ਵੀਡੀਓ ਚੱਲ ਰਿਹਾ ਹੈ ਜਿਹਦੇ ਵਿੱਚ ਘੁੰਮਣ ਫਿਰਨ ਗਏ ਨੇ। ਮੈਂ ਤੇ ਉਹਨਾਂ ਨੂੰ ਨਾਮ ਦਿੱਤਾ ਹੋਇਆ ਨਾ, ਇਹ ਬਈ ਮਹਾਰਾਜਾ ਏ ਸਤੌਜ, ਸ਼ਹਿਨਸ਼ਾਹ ਏ ਸਤੌਜ। ਤਾਂ ਮੇਰੇ ਲਈ ਤੇ ਕੋਈ ਮਤਲਬ ਵੱਡੀ ਗੱਲ ਨਹੀਂ ਹੈ। ਇਹ ਕੁਝ ਲੋਕਾਂ ਨੂੰ ਭੁਲੇਖਾ ਹੈ। ਅੱਛਾ, ਇਹ ਵੀ ਵੱਡੀ ਖਬਰ ਆ, ਟਰਾਲੀ ਵੱਡੀ ਖਬਰ ਆ, ਸਾਰਾ ਇਹ ਮਤਲਬ ਹੈ। ਪਰ ਤੁਸੀਂ ਵੇਖੋ ਕਿ ਏਡੀ ਵੱਡੀ ਖਬਰ, ਏਡਾ ਵੱਡਾ ਝਟਕਾ। ਔਰ ਕਮਾਲ ਦੀ ਗੱਲ ਆ, ਤੁਸੀਂ ਇਹ ਵੇਖੋ ਕਿ ਮੁੱਖ ਮੰਤਰੀ ਦਾ ਮੇਰੇ ਖਿਆਲ ਦੇ ਨਾਲ ਇਹਦੇ ਤੇ ਕੋਈ ਰਿਐਕਸ਼ਨ ਨਹੀਂ ਹੈ ਫਿਲਹਾਲ। ਤੁਸੀਂ ਚੈੱਕ ਕਰਨਾ ਉਹਨਾਂ ਦੇ ਪੇਜ ਤੇ, ਬਟ ਮੇਰੇ ਖਿਆਲ ਦੇ ਨਾਲ ਆਫੀਸ਼ੀਅਲੀ ਉਹਨਾਂ ਦਾ ਹਾਲੇ ਤੱਕ ਇਹਦੇ 'ਚ ਕੋਈ ਵੀ ਰਿਐਕਸ਼ਨ ਨਹੀਂ ਆਇਆ। ਇੱਕ ਮੰਤਰੀ ਹੈ ਜਿਹੜੇ ਪਿਛਲੇ ਕੁਝ ਸਮੇਂ ਤੋਂ ਇੱਕ ਵੱਖਰੀ ਸ਼ੈਲੀ 'ਚ ਨਜ਼ਰ ਆਉਂਦੇ ਆ, ਇੱਕ ਵੱਖਰੀ ਸ਼ੈਲੀ 'ਚ ਨਜ਼ਰ ਆਉਂਦੇ। ਉਹ ਇਹਨਾਂ ਦੇ ਮੰਤਰੀ ਹੈ ਹਰਜੋਤ ਸਿੰਘ ਬੈਂਸ। ਠੀਕ ਹੈ, ਆਪਦੀ ਪਾਰਟੀ ਦੀ ਲਾਈਨ ਟੋ ਕਰਨਗੇ। ਉਹਨਾਂ ਦੀਆਂ ਕੁਝ ਸਿਆਸਤ ਦੀਆਂ ਖਾਮੀਆਂ ਵੀ ਹੋਣਗੀਆਂ, ਪਰ ਪਿਛਲੇ ਕੁਝ ਸਮੇਂ ਤੋਂ ਹੜ੍ਹਾਂ ਦਾ ਮਸਲਾ ਹੋਵੇ, ਚਾਹੇ ਜਦੋਂ ਤੋਂ ਵੈਸੇ ਆਪਾਂ ਦੇਖੀਏ ਤਾਂ ਤਲਬ ਕੀਤੇ ਗਏ ਸਨ ਉਦੋਂ ਤੋਂ ਲੈ ਕੇ, ਹਾਲਾਂਕਿ ਵਿੱਚ ਜੇ ਉਹਨਾਂ ਦੀ ਸੁਪਤਨੀ ਹੈ ਤੇ ਬੀਬੀ ਯਾਦਵ, ਜਿੱਥੇ ਲਾਠੀਚਾਰਜ ਹੋਇਆ ਸੀ ਬਠਿੰਡੇ ਦੇ ਵਿੱਚ, ਉੱਥੇ SSP ਹੈਗੇ ਨੇ, ਤਾਂ ਉੱਥੇ ਕਾਫੀ ਤੁਹਾਨੂੰ ਪਤਾ ਲਾਠੀਚਾਰਜ ਕਰਕੇ ਹੱਲਾ ਗੁੱਲਾ ਹੋਇਆ, ਕਾਫੀ ਮਜ਼ਮਤ ਕੀਤੀ ਗਈ ਇਸ ਬਰਬਰ ਕਾਰਵਾਈ ਦੀ। ਪਰ ਬਾਵਜੂਦ ਇਸ ਤੇ ਆਪਾਂ ਦੂਸਰੇ ਪਾਸੇ ਵੇਖੀਏ ਤਾਂ ਹਰਜੋਤ ਸਿੰਘ ਬੈਂਸ ਇਹਨਾਂ ਮੁੱਦਿਆਂ ਤੇ ਲਗਾਤਾਰ ਮਤਲਬ ਕਿ ਇਹਨਾਂ ਚੋਂ ਵੱਧ ਚੜ ਕੇ ਸਰਗਰਮ ਨਜ਼ਰ ਆਉਂਦੇ ਨੇ। ਅੱਜ ਵੀ ਉਹਨਾਂ ਨੇ ਨਾਲ ਦੀ ਨਾਲ ਕੁਝ ਮੀਡੀਆ ਰਿਪੋਰਟਸ ਦਾ ਹਵਾਲਾ ਦੇ ਕੇ ਇੱਕ ਵੀਡੀਓ ਜਾਰੀ ਕੀਤਾ ਹੈ। ਇੰਟਰਸਟਿੰਗ ਗੱਲ ਹੈ, ਕਿਉਂਕਿ ਉਹਨਾਂ ਦਾ ਹਲਕਾ ਪੈਂਦਾ, ਉਹਨਾਂ ਦਾ ਇਲਾਕਾ ਪੈਂਦਾ ਹੈ, ਤੇ ਹੜ੍ਹਾਂ ਵਿੱਚ ਵੀ ਉਹ ਤੁਹਾਨੂੰ ਪਤਾ ਪਲ ਦਰ ਪਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਦੇ ਰਹਿੰਦੇ ਸਨ। ਤਾਂ ਉਹਨਾਂ ਨੇ ਜਦੋਂ ਇਹ ਗੱਲ ਦੱਸੀ ਤਾਂ ਫਿਰ ਵਾਕਿਆ ਇਹ ਲੱਗਿਆ ਕਿ ਬਹੁਤ ਹੀ ਮੰਦਭਾਗਾ ਸਾਰਾ ਕੁਛ। ਦੇਖੋ ਗੱਲ ਕੀ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਸ ਨੂੰ BBMB ਕਹਿੰਦੇ ਆ, ਉਹਦੇ ਵਿੱਚੋਂ ਪੰਜਾਬ ਦੀ ਨੰਬਰਦਾਰੀ ਜਿਹੜੀ ਆ ਉਹ ਲਗਭਗ ਉਹਦਾ ਭੋਗ ਪੈ ਗਿਆ। ਕਿਉਂਕਿ ਦਰਅਸਲ ਵੈਸੇ ਤੇ ਕੋਈ ਸੰਵਿਧਾਨ ਦੇ ਵਿੱਚ ਦਰਜ ਨਹੀਂ ਸੀ, ਪਰ 1966 ਤੋਂ ਇੱਕ ਪਰੰਪਰਾ ਚੱਲ ਰਹੀ ਸੀ ਕਿ ਜੋ ਮੈਂਬਰ ਬਿਜਲੀ ਪਾਵਰ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਪੰਜਾਬ ਤੋਂ ਆਉਂਦਾ ਸੀ, ਮੈਂਬਰ ਸਿੰਜਾਈ ਜਿਹੜਾ ਹਰਿਆਣੇ ਤੋਂ ਆਉਂਦਾ ਸੀ। ਦੋਵੇਂ ਰਾਜ ਹੁੰਦਾ ਕੀ ਸੀਗਾ ਕਿ ਆਪਣੇ ਮੋਸਟ ਸੀਨੀਅਰ ਇੰਜੀਨੀਅਰਸ ਦੀ ਸੂਚੀ ਭੇਜਦੇ ਤੇ ਫਿਰ ਇੱਕ ਇੱਕ ਦੀ ਨਿਯੁਕਤੀ ਹੋ ਜਾਂਦੀ। ਪਰ ਹੁਣ ਕੇਂਦਰ ਨੇ ਨਵੀਂ ਸੋਧ ਲਿਆ ਕਿ ਇਹ ਪ੍ਰਬੰਧ ਕਰ ਦਿੱਤਾ ਹੈ ਕਿ ਪੂਰੇ ਇੰਡੀਆ ਚੋਂ, ਯਾਨੀ ਅਦਰ ਸਟੇਟਾਂ ਦੇ ਵਿੱਚੋਂ ਨਿਯੁਕਤੀਆਂ ਲਈ ਅਪਲਾਈ ਕੀਤਾ ਜਾ ਸਕਦਾ। ਸ਼ਰਤਾਂ ਕੁਝ ਐਸੀਆਂ ਹੋ ਜਾਂਦੀਆਂ ਨੇ ਕਿ ਕਈ ਵਾਰ ਫਿਰ ਜਿਹੜੇ ਸਥਾਨਕ ਰਾਜ ਹੁੰਦੇ ਆ ਉਹ ਪਿੱਛੇ ਰਹਿ ਜਾਂਦੇ ਆ। ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ ਕਿ BBMP ਦੇ ਵਿੱਚ ਇੱਕ ਅੱਗੇ ਵੀ ਸੋਧ ਆਈ ਸੀਗੀ, ਤੇ ਉਹਦੇ ਚ ਕੀ ਹੋਇਆ ਕਿ ਪੰਜਾਬ ਦੇ ਮੁੱਖ ਇੰਜੀਨੀਅਰ ਲਗਭਗ ਉਸ ਦੌੜ ਚੋਂ ਫਿਰ ਬਾਹਰ ਹੋ ਗਿਆ। ਚੇਅਰਮੈਨ ਤੁਹਾਨੂੰ ਪਤਾ ਹੀ ਆ ਕਿੱਥੋਂ ਆਇਆ ਸੀ,
ਠੀਕ ਹੈ ਜੀ, ਉਹ ਸ਼ਰਤਾਂ ਦੇ ਵਿੱਚ ਹੀ ਬਦਲਾਅ ਸੀਗਾ। ਤੇ ਇਸ ਤੋਂ ਵੀ ਅਗਲੀ ਗੱਲ ਹੈ, ਇਸ ਤੋਂ ਵੀ ਜਿਹੜੀ ਅਗਲੀ ਗੱਲ ਆ ਕਿ ਬੀਬੀਐਮਬੀ ਨੇ ਤੇ ਪੁਨਰਗਠਨ ਐਕਟ ਦੀ ਧਾਰਾ ਜਿਹੜੀ 79/2/A ਨੂੰ ਸੋਧ ਕੇ ਤਜਵੀਜ਼ ਲਿਆਂਦੀ ਹੋਈ ਹੈ ਕਿ ਜਿਹੜੇ ਪੱਕੇ 2 ਮੈਂਬਰ ਹੈ ਪੰਜਾਬ ਅਤੇ ਹਰਿਆਣਾ, ਇਹਨਾਂ ਦੇ ਨਾਲ ਰਾਜਸਥਾਨ ਅਤੇ ਹਿਮਾਚਲ ਨੂੰ ਸਥਾਈ ਮੈਂਬਰ ਬਣਾ ਦਿੱਤਾ ਜਾਵੇ। ਤਾਂ ਤੁਸੀਂ ਸੋਚ ਕੇ ਦੇਖੋ, ਹਾਲਾਂਕਿ ਪਿਛਲੇ ਸਾਲ ਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਮੈਂ ਇੱਕ ਅਖਬਾਰ ਦੀ ਕਟਿੰਗ ਵੀ ਪਾਈ ਸੀ, ਜਿਸ ਨੂੰ ਗਾ ਪ੍ਰਗਟ ਸਿੰਘ ਹੋਰਾਂ ਨੇ ਮੇਰੇ ਖਿਆਲ ਦੇ ਨਾਲ ਕੋਟ ਵੀ ਕੀਤਾ ਸੀਗਾ। ਤੇ ਉਹ ਸ਼ਾਇਦ ਜਨਵਰੀ ਦਾ ਹੀ ਸੀ, ਜਦੋਂ ਸਾਡਾ ਕੇਸ ਵਾਲਾ ਮਾਮਲਾ ਚੱਲ ਰਿਹਾ ਸੀ, ਸ਼ਾਇਦ ਉਹਨਾਂ ਦਿਨਾਂ ਦੀ ਗੱਲ ਆ। ਤਾਂ ਉਦੋਂ ਕੀ ਸੀ ਕਿ ਰਾਜਸਥਾਨ ਦੇ ਇੱਕ ਮੰਤਰੀ ਨੇ ਬਕਾਇਦਾ ਆਪਦੇ ਹਾਊਸ ਦੇ ਵਿੱਚ ਜਾਣਕਾਰੀ ਦਿੱਤੀ ਸੀ ਇਸ ਬਾਬਤ ਕਿ ਅਸੀਂ ਬਹੁਤ ਜਲਦੀ ਸਥਾਈ ਮੈਂਬਰ ਬਣ ਜਾਵਾਂਗੇ। ਤਾਂ ਉਹਦਾ ਮਤਲਬ ਕੀ ਆ ਕਿ ਪੰਜਾਬ ਇੱਕ ਪਾਸੇ ਜਦੋਂ ਵੀ ਕੋਈ ਮੰਨ ਲਓ ਵੋਟਿੰਗ ਹੁੰਦੀ ਹੈ ਜਾਂ ਕੋਈ ਫੈਸਲੇ ਲੈਣ ਦੀ, ਨਿਰਣੇ ਲੈਣ ਦੀ ਕੋਈ ਬਹਿਸ ਚੱਲ ਰਹੀ ਹੁੰਦੀ ਹੈ, ਤਾਂ ਉਦੋਂ ਮੰਨ ਲਓ ਭਾਜਪਾ ਦੇ ਜਿਹੜੇ ਸ਼ਾਸਤ ਰਾਜ ਆ ਉਹ ਇੱਕ ਪਾਸੇ ਹੋ ਜਾਣਗੇ, ਸੈਂਟਰ ਇੱਕ ਪਾਸੇ ਹੋ ਜਾਏਗੀ, ਤਾਂ ਪੰਜਾਬ ਕੀ ਕਰੇਗਾ? ਤਾਂ ਇਸ ਵਾਸਤੇ ਜਿਹੜਾ ਪੰਜਾਬ ਇਸ ਬੀਬੀਐਮਬੀ ਦਾ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਮਾਲਕ ਹੈ, 40 ਤੋਂ 52% ਤੱਕ ਖਰਚਾ ਅਫੋਰਡ ਕਰਦਾ ਹੈ, ਤੇ ਜਿਹਦਾ ਅਸਾਮੀਆਂ ਦਾ ਸ਼ੇਅਰ ਵੀ ਸਭ ਤੋਂ ਜ਼ਿਆਦਾ ਹੈ, ਉਹ ਬਿਲਕੁਲ ਬੇਬਸ ਜਿਹਾ ਹੋ ਗਿਆ। ਪਰ ਇਹ ਸਾਰਾ ਹੋਇਆ ਡੈਮ ਸੇਫਟੀ ਐਕਟ ਆਉਣ ਤੋਂ ਬਾਅਦ, ਕਿਉਂਕਿ ਸਾਡੀ ਸਰਕਾਰ ਨੇ, ਬੇਸ਼ੱਕ ਅੱਜ ਬੈਂਸ ਸਾਹਿਬ ਬੋਲ ਰਹੇ ਹੋਣ, ਪਰ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਜਦੋਂ ਡੈਮ ਸੇਫਟੀ ਐਕਟ ਆਇਆ ਤਾਂ ਤੁਹਾਡੀ ਸਰਕਾਰ ਬਿਲਕੁਲ ਖਾਮੋਸ਼ ਹੋ ਗਈ, ਬਿਲਕੁਲ ਮਤਲਬ ਕਿ ਇਹ ਬੋਲੀ ਨਹੀਂ ਹੈ। ਤੋ ਇਸ ਵਾਸਤੇ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਵੈਸਾ ਹੀ, ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਸੱਪ ਲੰਘੇ ਤੋਂ ਪਿੱਛੋਂ ਲੀਕਾਂ ਕੁੱਟਣ ਦਾ ਕੀ ਫਾਇਦਾ, ਇਹ ਹੁਣ ਸੱਪ ਲੰਘੇ ਤੋਂ ਪਿੱਛੋਂ ਲੀਕਾਂ ਕੁੱਟਣ ਵਾਲਾ ਹੀ ਮਾਮਲਾ ਚੱਲ ਰਿਹਾ ਹੈ। ਬਹਰਹਾਲ ਆਪਾਂ ਕਹਿ ਲਈਏ ਕਿ ਬਹੁਤ ਹੀ ਵੱਡੀ ਖਬਰ ਹੈ ਜਿਹੜੀ ਛੋਟੀ ਬਣ ਕੇ ਰਹਿ ਗਈ ਕਿ ਬੀਬੀਐਮਬੀ ਦੇ ਵਿੱਚੋਂ ਪੰਜਾਬ ਦੀ ਸਰਦਾਰੀ ਦਾ ਲਗਭਗ ਖਾਤਮਾ ਹੋ ਗਿਆ ਸਰ। ਅਨਮਿਊਟ ਕਰੋ ਜੀ, ਅਨਮਿਊਟ ਕਰੋ ਪਲੀਜ਼। ਜੀ ਇਸ ਤੋਂ ਅੱਗੇ ਵਧਦੇ ਆ ਤਾਂ ਅੰਮ੍ਰਿਤਪਾਲ ਸਿੰਘ ਨੂੰ ਕਹਿੰਦੇ ਜੇ ਪੰਜਾਬ ਲਿਆਂਦਾ ਤਾਂ ਹਾਲਾਤ ਵਿਗੜ ਸਕਦੇ ਨੇ। ਸਰਕਾਰ ਇਹ ਕਹਿ ਰਹੀ ਹੈ, ਪਹਿਲਾਂ ਗੱਲ ਕਰਦੇ ਸੀ ਵੀ ਪਾਣੀਆਂ 'ਚ ਅੱਗ ਲੱਗ ਜੂ ਜੇ ਉਹ ਬੋਲਦੇ ਨੇ ਉੱਥੇ ਸਦਨ ਦੇ ਵਿੱਚ ਜਾ ਕੇ। ਇਹ ਹੁਣ ਕਿੱਧਰ ਨੂੰ ਜਾਊਗੀ ਜੀ ਗੱਲ? ਅੱਜ ਕਹਿੰਦੇ ਇਕੱਠ ਵੀ ਖਾਸਾ ਤਗੜਾ ਹੋਇਆ। ਬਿਲਕੁਲ ਦੇਖੋ, ਗੱਲ ਇਹ ਆ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਖਾਸ ਤੌਰ ਤੇ ਕਹੀ ਆਪਾਂ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜੋ ਨੈਸ਼ਨਲ ਸਿਕਿਉਰਿਟੀ ਐਕਟ ਲੱਗਾ ਅੰਮ੍ਰਿਤਪਾਲ ਸਿੰਘ ਤੇ, ਉਸ ਦੀ ਹਿਰਾਸਤ ਖਤਮ ਹੋਣ ਤੋਂ ਬਾਅਦ ਵੀ, ਯਾਨੀ ਐਨਐਸਏ ਦੇ ਖਾਤਮੇ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਭੇਜਿਆ ਜਾਣਾ ਚਾਹੀਦਾ। ਠੀਕ ਹੈ ਜੀ, ਸਰਕਾਰ ਨੇ ਆਪਣੇ ਪੱਤਰ ਦੇ ਵਿੱਚ ਸੁਰੱਖਿਆ ਤੇ ਕਾਨੂੰਨ ਪ੍ਰਬੰਧ ਬਣਾਏ ਰੱਖਣ ਦਾ ਹਵਾਲਾ ਦਿੱਤਾ, ਤੇ ਮੀਡੀਆ ਦੇ ਵਿੱਚ ਜੋ ਖਬਰਾਂ ਛਪੀਆਂ ਨੇ ਆਫੀਸ਼ੀਅਲਸ ਜਿਹੜੇ ਹੁੰਦੇ ਆ ਉਹਨਾਂ ਸੋਰਸਸ ਦੇ ਜ਼ਰੀਏ, ਕਿ ਰਾਜ ਸਰਕਾਰ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਅਪੀਲ ਕੀਤੀ ਹੈ ਕਿ ਅਸਮ ਸਰਕਾਰ ਦੀ ਸਹਿਮਤੀ ਲੈ ਕੇ ਟ੍ਰਾਂਸਫਰ ਆਫ ਪ੍ਰਿਜ਼ਨਰਸ ਐਕਟ 1952 ਤੇ ਪੰਜਾਬ ਸੋਧ ਅਧਿਨਿਯਮ 2025 ਦੇ ਪ੍ਰਬੰਧਾਂ ਦੇ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਹੁਤ ਜਲਦੀ ਫੈਸਲਾ ਲੈਣ ਦੀ ਜ਼ਰੂਰਤ ਆ। ਤੇ ਇਧਰ ਨਾਲ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਵੀ ਛਪਿਆ ਕਿ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਨੇ ਕਿਤੇ ਨਾ ਕਿਤੇ ਖਦਸ਼ਾ ਜਤਾਇਆ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਨਾਲ ਰਾਜ ਦੇ ਵਿੱਚ ਕਾਨੂੰਨ ਪ੍ਰਬੰਧ ਪ੍ਰਭਾਵਿਤ ਹੋ ਸਕਦਾ। ਪੰਜਾਬ ਦੇ ਜਿਹੜੇ ਡੀਜੀਪੀ ਆ ਤੇ ਅੰਮ੍ਰਿਤਸਰ ਦਿਹਾਤ ਦੇ ਜਿਹੜੇ ਐਸਐਸਪੀ ਆ, ਉਹਨਾਂ ਦੀ ਰਿਪੋਰਟ ਤੇ ਗ੍ਰਹਿ ਮੰਤਰਾਲੇ ਨੇ ਇਹ ਸਿਫਾਰਿਸ਼ ਕੀਤੀ ਹੈ। ਯਾਨੀ ਤੁਸੀਂ ਸਾਰਾ ਸਿਨੈਰੀਓ ਹੁਣ ਸਮਝ ਗਏ ਹੋਵੋਗੇ ਕਿ ਡੀਜੀਪੀ ਤੇ ਜੋ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਆ, ਇਹਨਾਂ ਦੀ ਇੱਕ ਰਿਪੋਰਟ ਜਾਂਦੀ ਆ ਜਿਸ ਦੇ ਬਿਹਾਫ ਤੇ ਹੋਮ ਮਿਨਿਸਟਰੀ ਜਿਹੜੀ ਆ ਉਹ ਲਿਖਦੀ ਆ ਕੇਂਦਰੀ ਹੋਮ ਮਿਨਿਸਟਰੀ ਨੂੰ ਕਿ ਅੰਮ੍ਰਿਤਪਾਲ ਸਿੰਘ ਦੀ ਹਿਰਾਸਤ ਖਤਮ ਹੋਣ ਦੇ ਬਾਵਜੂਦ ਵੀ ਇੱਕ ਐਕਟ ਆ ਜਿਹੜਾ ਕਿ ਇਹਨਾਂ ਨੇ ਬਾਅਦ ਚ ਸੋਧਿਆ ਸੀ, ਜਿਹਦੇ ਤਹਿਤ ਤੁਹਾਨੂੰ ਯਾਦ ਹੋਣਾ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਕੁਝ ਹੋਰ ਵੀ ਬੰਦੇ ਸੀਗੇ ਜਿਹੜੇ ਬਾਹਰਲੀਆਂ ਜੇਲ੍ਹਾਂ 'ਚ ਯਾਨੀ ਅਦਰ ਸਟੇਟਾਂ ਦੇ ਵਿੱਚ ਘਲਾਏ ਗਏ ਸੀਗੇ। ਤਾਂ ਉਹਨਾਂ ਚੀਜ਼ਾਂ ਦਾ ਹਵਾਲਾ ਦੇ ਕੇ ਇਹ ਕਿਹਾ ਗਿਆ ਹੈ ਕਿ ਬਈ
ਜੇ ਮੰਨ ਲਓ NSA ਦੀ ਮਿਆਦ ਖਤਮ ਵੀ ਹੋ ਜਾਂਦੀ ਆ, ਤਦ ਵੀ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ। ਦੇਖੋ ਗੱਲ ਇਹ ਆ ਕਿ ਇਹਦੇ ਵਿੱਚੋਂ ਇੱਕ ਚੀਜ਼ ਤੇ ਬਿਲਕੁਲ ਸਾਫ਼ ਹੋ ਗਈ, ਸਪਸ਼ਟ ਹੋ ਗਈ ਕਿ ਅਮਰਤਪਾਲ ਸਿੰਘ ਦਾ NSA ਜਿਹੜਾ 2023 ਦੇ ਵਿੱਚ ਸ਼ੁਰੂ ਹੋਇਆ ਸੀ, ਮਹੀਨਾ ਸੀ ਮਾਰਚ ਦਾ, ਹੁਣ ਜਿਹਦੀ ਮਿਆਦ ਬਿਲਕੁਲ ਖਤਮ ਹੋਣ ਵਾਲੀ ਹੈ ਇਸ ਸਾਲ, ਮੇਰੇ ਖਿਆਲ ਦੇ ਨਾਲ ਅਪ੍ਰੈਲ ਦੇ ਵਿੱਚ ਇਹ ਮਿਆਦ ਖਤਮ ਹੋ ਜਾਏਗੀ। ਮੈਨੂੰ ਨਹੀਂ ਲੱਗਦਾ ਕਿ NSA ਦਾ ਐਕਸਟੈਂਸ਼ਨ ਹੋਰ ਹਾਸਲ ਕੀਤਾ ਜਾਏਗਾ, ਕਿਉਂਕਿ ਸਰਕਾਰ ਜਿਸ ਤਰ੍ਹਾਂ ਲਿਖ ਰਹੀ ਹੈ, ਸਰਕਾਰ ਜਿਸ ਤਰ੍ਹਾਂ ਹਵਾਲਾ ਦੇ ਰਹੀ ਆ, ਤਾਂ ਉਹਦੇ ਵਿੱਚ ਕੀ ਆ ਕਿ ਕਿਤੇ ਨਾ ਕਿਤੇ ਦੇਖੋ ਸਰਕਾਰ ਆਪਣੇ ਪੱਖ ਤੋਂ ਪੱਕਾ ਹੋ ਰਹੀ ਆ। ਸਰਕਾਰ ਕਿਵੇਂ ਪੱਕਾ ਹੋ ਰਹੀ ਆ? ਉਹ ਸਿਆਸੀ ਤੌਰ ਤੇ ਵੀ ਇੱਕ ਆਪਦੀ ਸੇਫ ਗੇਮ ਖੇਡ ਰਹੀ ਆ। ਮਸਲਨ ਕਿ ਠੀਕ ਆ, ਲਾਅ ਐਂਡ ਆਰਡਰ ਦਾ ਮਾਮਲਾ ਕੋਈ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਬਹਿਸ ਦਾ ਵਿਸ਼ਾ ਹੈ, ਉਹਦੇ ਤੇ ਕੋਈ ਵੱਖ-ਵੱਖ ਰਾਏ ਪ੍ਰਗਟਾ ਸਕਦਾ ਹੈ। ਪਰ ਇੱਕ ਗੱਲ ਹੈ ਨਾ ਕਿ ਜੇ ਮੰਨ ਲਓ NSA ਖਤਮ ਹੋ ਜਾਂਦਾ ਹੈ ਤੇ ਹੋਮ ਮਿਨਿਸਟਰੀ ਇਹਦੇ ਕੋਈ ਮਤਲਬ ਕੋਈ ਗੱਲ ਜਾਂ ਬਾਤ ਨਹੀਂ ਸੁਣਦੀ ਸਰਕਾਰ ਦੀ, ਅਮਰਤਪਾਲ ਸਿੰਘ ਨੂੰ ਜੇ ਇੱਥੇ ਵਾਪਸ ਭੇਜ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰਹਿੰਦੇ ਅਮਰਤਪਾਲ ਸਿੰਘ ਦਾ ਪ੍ਰਚਾਰ ਵਗੈਰਾ ਜਦੋਂ ਚੱਲੇਗਾ, ਕਿਉਂਕਿ ਉਹਨਾਂ ਨੇ ਇਲੈਕਸ਼ਨ ਲੜਨਾ ਹੈ। ਮੈਂ ਤੇ ਅਮਰਤਪਾਲ ਸਿੰਘ ਹੋਰਾਂ ਬਾਰੇ ਪਹਿਲਾਂ ਹੀ ਖੁਲਾਸਾ ਕੀਤਾ ਸੀਗਾ ਕਿ ਅਮਰਤਪਾਲ ਸਿੰਘ ਇਲੈਕਸ਼ਨ ਲੜ ਸਕਦੇ ਆ, ਤੇ ਅੱਜ ਕੱਲ ਤੁਸੀਂ ਦੇਖ ਲਓ ਕਿ ਕਿੰਨੀ ਚਰਚਾ ਚੱਲ ਰਹੀ ਆ। ਤੁਸੀਂ ਤਾਂ ਸੀਟ ਵੀ ਦੱਸ ਦਿੱਤਾ ਸੀ, ਤੁਸੀਂ ਸੀਟ ਦਾ ਵੀ ਜ਼ਿਕਰ ਕੀਤਾ ਸੀ, ਤੇ ਤੁਹਾਡੇ ਸਾਹਮਣੇ ਹੁਣ ਵੇਖ ਲਓ ਪ੍ਰੋਗਰਾਮ ਵੀ ਕਿੱਥੇ ਹੋਇਆ ਉਹਨਾਂ ਦਾ, ਤਲਵੰਡੀ ਸਾਹਿਬ। ਤੋਂ ਕਹਿਣ ਦਾ ਮਤਲਬ ਹੈ ਕਿ ਸਾਰੀ ਤਿਆਰੀ ਆ। ਤਾਂ ਘੱਟੋ ਘੱਟ ਕੀ ਹੈ ਕਿ ਇੱਕ ਨੈਰੇਟਿਵ ਜਿਹੜਾ ਹੈ ਉਹ ਸੈੱਟ ਕੀਤਾ ਜਾਏਗਾ। ਜੇ ਮੰਨ ਲਓ ਕੱਲ ਨੂੰ ਕੋਈ ਗੱਲ ਹੁੰਦੀ ਆ ਤਾਂ ਆਮ ਆਦਮੀ ਪਾਰਟੀ ਇਹ ਗੱਲ ਕਹੇਗੀ ਕਿ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਰੱਖਣ ਵਾਸਤੇ ਅਸੀਂ ਤੇ ਟਿੱਲ ਲਾਤਾ ਸੀ, ਇਹਨਾਂ ਦੀ ਕੋਈ ਸੈਟਿੰਗ ਹੋਈ ਆ। ਸਮਝ ਗਏ ਨਾ ਤੁਸੀਂ? ਹੋ ਸਕਦਾ ਕੁਝ ਘਟਨਾਵਾਂ ਵੀ ਵਾਪਰਨ। ਸੋ ਇਸ ਵਾਸਤੇ ਉਹ ਇੱਕ ਆਪਣੀ ਅਗਾਂਹ ਦੀ ਆਬਜ਼ਰਵੇਸ਼ਨ ਕਹਿ ਲਓ ਜਾਂ ਕਹਿ ਲਓ ਕਿ ਆਪਾਂ ਇੱਕ ਤਸੱਵਰ ਕਰਦੇ ਹਾਂ, ਕਲਪਨਾ ਕਰਦੇ ਹਾਂ, ਤਾਂ ਇਹਨਾਂ ਨੇ ਇਸ ਪੱਤਰ ਦੇ ਰਾਹੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਖੇਡੇ ਕਿ ਲੱਗ ਗਿਆ ਤੀਰ, ਨਹੀਂ ਤਾਂ ਤੁੱਕਾ, ਕਿ ਜੇ ਕੱਲ ਨੂੰ ਮੰਨ ਲਓ ਅਮਰਤਪਾਲ ਸਿੰਘ ਪੰਜਾਬ ਆ ਜਾਂਦੇ ਆ ਤਾਂ ਫਿਰ ਸਾਨੂੰ ਇਹ ਗੱਲ ਜੋੜਨ ਦੇ ਵਿੱਚ ਕੋਈ ਕਠਿਨਾਈ ਨਾ ਹੋਵੇ, ਕੋਈ ਔਖਤਾ ਨਾ ਹੋਵੇ ਕਿ ਇਹ ਤਾਂ ਬਾਈ ਇਹਨਾਂ ਦੀ ਰਲ ਮਿਲ ਕੇ ਗੇਮ ਖੇਡੀ ਜਾ ਰਹੀ ਹੈ, ਜਿਹਦੇ ਨਾਲ ਪੰਜਾਬ 'ਚ ਮਾਹੌਲ ਜਿਹੜਾ ਟੈਂਸ ਹੁੰਦਾ ਹੈ। ਜੀ ਬਿਲਕੁਲ। ਇਸ ਤੋਂ ਅੱਗੇ ਵਧਦੇ ਹਾਂ ਤਾਂ ਆਖਿਰਕਾਰ ਕਹਿੰਦੇ ਭਾਈ ਵੀ ਟਰਾਲੀ ਵਾਲੇ ਇਲਜ਼ਾਮ ਲਾਈ ਜਾਂਦੇ, ਵਿਰੋਧੀ ਲਾਈ ਜਾਂਦੇ, ਪਤਾ ਨਹੀਂ ਇਲਜ਼ਾਮ ਸੱਚੇ ਨੇ ਜਾਂ ਝੂਠੇ ਨੇ, ਪਰ ਕਹਿੰਦੇ ਵੀ ਮੰਤਰੀ ਸਾਹਿਬ ਨੂੰ ਪੈਸੇ ਪਾਉਣੇ ਪੈ ਗਏ ਨੇ, ਸਾਬਕਾ ਮੰਤਰੀ ਸਾਹਿਬ ਨੂੰ। ਇਹ ਤੇ ਆਂਦੇ ਹੁੰਦੇ ਝੋਟਿਆਂ ਵਾਲੇ ਘਰੋਂ ਲੱਸੀ ਭਾਲਦੇ ਹੋ, ਇਹਦੇ ਝੋਟੇ ਵਾਲਾ ਘਰੋਂ ਲੱਸੀ ਵਾਲੀ ਗੱਲ ਹੋ ਗਈ ਆ ਸਾਹਿਬ। ਵਾਹ ਜੀ ਵਾਹ, ਵਾਹ ਜੀ ਵਾਹ, ਮਤਲਬ ਕਿ ਨਜ਼ਾਰਾ ਆ ਗਿਆ। ਗੱਲ ਅਸਲ ਦੇ ਵਿੱਚ ਆਂਦੇ ਹੁੰਦੇ ਆ ਨਾ, ਇੱਕ ਨਾ ਮੈਂ ਫਿਲਮ ਵੇਖੀ ਸੀ ਜਵਾਨੀ 'ਚ, ਉਹਦੇ 'ਚ ਨਾ ਸੰਜੇ ਦੱਤ ਗਾਣਾ ਗਾਉਂਦਾ, ਕਹਿੰਦਾ ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ, ਆਸਮਾਂ ਕੋ ਧਰਤੀ पे ਲਾਣੇ ਵਾਲਾ ਚਾਹੀਏ। तो मैं उस गाने ਨੂੰ ਅੱਜ ਵੀ ਮਤਲਬ ਕਿ ਆਪਦੇ ਜ਼ਿਹਨ 'ਚ ਰੱਖਦਾ। तो ਮਤਲਬ ਸਾਫ਼ ਆ ਕਿ ਉਹ ਮਲਕੀਤ ਸਿੰਘ ਜੈਲਦਾਰ ਜਿਹੜੇ ਅੜੇ ਆਏ ਤੇ ਖੀਰ, ਉਹਨਾਂ ਨੇ ਇਹ ਡੁੱਬੀ ਸਾਮੀ ਵੀ ਧਾਰ ਲਈ ਆ। ਕਿਉਂ? ਕਿਉਂਕਿ ਇਹਨਾਂ ਦਾ ਵਿਵਾਦ ਤੇ ਉਹਨਾਂ ਨੇ ਆਪ ਹੀ ਔਨ ਰਿਕਾਰਡ ਕਿਹਾ ਨਾ ਕਿ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ। ਪੈਸੇ ਦੇ ਲੈਣ ਦੇਣ ਤੋਂ ਹੀ ਫਿਰ ਪ੍ਰਪੋਜ਼ਲ ਆਉਂਦਾ ਮੰਤਰੀ ਸਾਹਿਬ ਦਾ ਕਿ ਨਹੀਂ ਤੁਸੀਂ ਹਿੱਸੇਦਾਰੀ ਕਰੋ ਮੇਰੀ ਵਿੱਚ, ਤੇ ਫਿਰ ਉਸ ਤੋਂ ਬਾਅਦ ਅਗਲੀਆਂ ਗੱਲਾਂ ਸਾਰੀਆਂ ਉਹ ਰੈਪੂਟੇਸ਼ਨ ਦੇਣ ਦਾ ਕੋਈ ਫਾਇਦਾ ਨਹੀਂ, ਕੋਈ ਤੁੱਕ ਨਹੀਂ ਹੈਗਾ। ਤੇ ਅੱਜ ਅਚਾਨਕ ਸਕਰੀਨਸ਼ਾਟ ਵਾਇਰਲ ਹੁੰਦੇ ਨੇ ਟ੍ਰਾਂਜੈਕਸ਼ਨ ਦੇ ਕਿ ਕਿਸ ਤਰ੍ਹਾਂ ਜੀ ਮੰਤਰੀ ਜੀ ਦੇ ਖਾਤੇ ਚੋਂ 6.5 ਲੱਖ ਰੁਪਈਆ ਜਿਹੜਾ ਹੈ ਉਹ ਜੈਲਦਾਰ ਇਨੋਵੇਸ਼ਨ ਕੰਪਨੀ ਦੇ ਖਾਤੇ 'ਚ ਘੁੰਮ ਗਿਆ। ਬੱਲੇ ਬੱਲੇ ਹੋ ਗਈ, ਉਹਨਾਂ ਦੇ ਖਾਤੇ ਭਰਪੂਰ ਹੋ ਗਏ। ਪਰ ਉਹਨਾਂ ਨੇ ਆਖਿਆ ਕਿ ਜਿਵੇਂ ਉਹ ਗਾਣਾ ਹੈ ਨਾ ਕਿ ਜਿਹੜਾ ਤੇਰਾ ਨਹੀਂ ਉਹ ਛੱਡਣਾ ਭਾਵੇਂ ਲੱਗ ਜਾਣ ਹੱਥ ਕੜੀਆਂ, ਉਹ ਕਹਿੰਦੇ ਪੈਸੇ ਬੇਸ਼ੱਕ ਦੇ ਦਿੱਤੇ ਨੇ ਪਰ ਅਸੀਂ ਇਹਨਾਂ ਦੀ ਜਾਨ ਕੋ ਨਹੀਂ ਛੱਡਣੀ। ਅਸੀਂ ਤੇ ਹੁਣ ਇਹਨਾਂ ਨੂੰ ਪੰਜੀ ਦਾ ਹਾਂਜੀ ਜਿਹੜੀ ਜਲਾਲਤ ਹੋਈ ਆ, ਮੈਂ ਕਿਹਾ ਉਹਦਾ ਤਾਂ ਕੋਈ ਮੁੱਲ ਨਹੀਂ। ਅਗਲੇ ਕਹਿੰਦੇ ਸਾਨੂੰ ਦੱਸ, ਕਦੀ ਕਿਤੇ ਸੱਦ ਕੇ ਥਾਣੇ, ਕਦੀ ਕਿਤੇ, ਜਿਹੜਾ ਰੱਜ ਰੱਜ ਕੇ ਜਲੀਲ ਕੀਤਾ ਉਹ ਤਾਂ ਗੱਲ ਉੱਥੇ ਹੀ ਪਈ ਹੈ। ਹਾਂ ਉਹ ਤਾਂ ਹੈ। ਅਸੀਂ ਕਤਲ ਹਮੇਸ਼ਾ ਹੋਏ, ਕਦੀ ਇਸ ਮੋੜ ਤੇ ਕਦੀ ਉਸ ਮੋੜ ਤੇ, ਖੜ ਖੜ ਕੇ ਰੋਏ, ਕਦੀ ਇਸ ਮੋੜ ਤੇ ਕਦੀ ਉਸ ਮੋੜ ਤੇ। ਬਈ ਉਹਦਾ ਤੇ ਦੁੱਖ ਹੀ ਬਹੁਤ ਹੁੰਦਾ ਉਸ ਚੀਜ਼ ਦਾ। ਤੇ ਤਾਂ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਾਡੀ ਲੜਾਈ ਜਾਰੀ ਰਹੇਗੀ। ਲੜਾਈ ਉਹਨਾਂ ਦੀ ਕੋਈ ਸਿਆਸੀ ਥੋੜੀ ਆ, ਹੁਣ ਇਸ ਟਾਈਮ ਲੜਾਈ ਆ ਆਪਣੇ ਸਨਮਾਨ ਦੀ, ਲੜਾਈ ਆ ਆਪਣੇ ਹੱਕ ਦੀ। ਪਰ ਤੁਸੀਂ ਇਹ ਵੇਖੋ ਕਿ ਇਹਨਾਂ ਨੇ 100 ਡੰਡੇ ਵੀ ਖਾਧੇ ਤੇ 100 ਗੰਢੇ ਵੀ ਖਾਣੇ ਪਏ, ਮਤਲਬ ਕਿ ਬਦਨਾਮੀ ਵੀ ਕਰਾ ਲਈ,
ਧਾਲੀਵਾਲ ਸਾਹਿਬ ਤੇ ਤੁਹਾਨੂੰ ਪਤਾ ਹੀ ਆ, ਉੱਥੇ ਪੁੱਛ ਲਿਆ ਸਦਨ ਦੇ ਬਾਹਰ, ਉਹ ਕਿਵੇਂ ਜੀ ਮਤਲਬ ਕਿ ਏਦਾਂ ਲੱਗਦਾ ਜਿਵੇਂ ਉਹਨਾਂ ਨੂੰ ਚਾਬੀ ਦੇ ਕੇ ਛੱਡਿਆ ਹੁੰਦਾ। ਹੱਦ ਹੋ ਗਈ ਆ। ਏਡਾ ਸਾਹਿਤਕਾਰ ਬੰਦਾ, ਤੁਹਾਨੂੰ ਪਤਾ ਧਾਲੀਵਾਲ ਸਾਹਿਬ ਸਾਹਿਤਕਾਰ ਨੇ। ਤੁਸੀਂ ਦੱਸਿਆ ਸੀ ਕਿ ਬੀਤੇ ਦਿਨੀ। ਹਾਂਜੀ ਹਾਂਜੀ, ਇਹ ਸਾਹਿਤਕਾਰ ਬੰਦੇ ਨੇ। ਮੈਂ ਤਾਂ ਹੈਰਾਨ ਆ, ਅੱਗੋਂ ਤਾਤਾ ਜੀ ਤਾਤਾ ਕਰਕੇ ਪੈ ਜਾਂਦੇ, ਨਾ ਇਹਨਾਂ ਦੀ ਸਮਝ ਲੱਗਦੀ ਆ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ, ਇੰਨੀ ਕਾਹਲੀ ਬੋਲਦੇ ਆ। ਪੱਤਰਕਾਰ ਜਿਹੜਾ ਹੈ ਉਹ ਤੇ ਮਤਲਬ ਕਿ ਪਿੱਛੇ ਪਿੱਛੇ ਅਰਲੀ ਜੀ ਲੈ ਕੇ ਭੱਜਾ ਫਿਰਦਾ ਵੀ ਟਰਾਲੀ ਵਾਲੇ ਮੁੱਦੇ ਤੇ ਬੋਲੋ। ਉਹ ਕਹਿੰਦਾ ਬਸ ਵੀ ਗੁਰੂ ਦੀ ਗੱਲ ਕਰੋ, ਗੁਰੂ ਦੀ ਗੱਲ ਕਰੋ। ਕਮਾਲ ਦੀ ਗੱਲ ਆ ਵੀ ਯਾਰ, ਜੇ ਤੁਸੀਂ ਏਡੇ ਗੁਰੂ ਦੇ ਆਸਥਾਵਾਨ ਹੋ, ਮਾਫ ਕਰਨਾ ਹੁਣ ਮੈਂ ਗੱਲਾਂ ਫਿਰ ਜੇ ਕਰਨ ਲੱਗ ਪਿਆ ਤੇ ਇਹ ਮੁੜ ਕੇ ਇਤਰਾਜ਼ ਕਰਦੇ ਨੇ। ਫਿਰ ਤੁਸੀਂ ਇਹੋ ਜਿਹੇ ਕੰਮ ਹੀ ਕਿਉਂ ਕਰੋ? ਬਿਲਕੁਲ ਜੇ ਤੁਸੀਂ ਗੁਰੂ ਦੇ ਏਡੇ ਸ਼ਰਧਾਲੂ ਜੇ, ਗੁਰੂ ਦਾ ਸ਼ਰਧਾਲੂ ਤੇ ਕਿਸੇ ਦੀ ਦੁੱਕੀ ਨਾ ਰੱਖੇ। ਬਿਲਕੁਲ। ਉਹ ਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਵੀ 10ਵਾਂ ਹਿੱਸਾ ਕੱਢ ਕੇ ਤੇ ਸੰਗਤ ਜਾਂ ਲੋੜਵੰਦ ਨੂੰ ਦੇ ਦਿੰਦਾ। ਗੁਰੂ ਆਸ਼ੇ ਅਨੁਸਾਰ ਜਿਉਂ ਕੇ ਤੇ ਵੇਖੋ। ਇਹ ਐਵੇਂ ਬਸ ਮਤਲਬ ਕਿ ਜਦੋਂ ਆਪਣੀ ਚੋਰੀ ਨੂੰ ਲੁਕਾਉਣਾ ਹੋਵੇ, ਕੋਈ ਕਿਸੇ ਫਸੀ ਗੇਮ ਨੂੰ ਪਲਟਾਉਣਾ ਹੋਵੇ, ਉਦੋਂ ਕਹਿ ਦਿਓ ਜੀ ਬਸ ਧਰਮ ਦਾ ਲੈ ਲਓ ਸਹਾਰਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਪੈਸੇ ਜੇ ਦਿੱਤੇ ਆ ਤੇ ਇਹਦਾ ਮਤਲਬ ਕਿ ਟਰਾਲੀ ਗਈ ਸੀ। ਜੇ ਟਰਾਲੀ ਗਈ ਬਿਲਕੁਲ ਸੀ ਤੇ ਫਿਰ ਤੇ ਉਹਨਾਂ ਦੇ ਇਲਜ਼ਾਮ ਆਪਣੇ ਆਪ ਹੀ ਪੁਖਤਾ ਹੋ ਜਾਂਦੇ ਆ ਕਿ ਟਰਾਲੀ ਗਈ, ਟਰਾਲੀ ਤੇ ਪੈਸੇ ਮੰਗੇ, ਪੈਸੇ ਮੰਗਣ ਦੀ ਥਾਂ ਤੇ ਉਲਟਾ ਇਹਨਾਂ ਨੇ ਹਿੱਸੇਦਾਰੀ ਆਫਰ ਕੀਤੀ। ਅਸੀਂ ਗੱਲ ਨਹੀਂ ਗੌਲੀ ਤੇ ਫਿਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਸਿਲਸਿਲਾ ਚੱਲ ਪਿਆ ਤੇ ਫਿਰ ਆਪਣੇ ਆਪ ਦੇ ਵਿੱਚ ਕਨਫੈਸ ਹੋ ਗਿਆ ਜੀ। ਜੀ ਜੀ ਇਹ ਤਾਂ ਕਨਫੈਸ਼ਨ ਹੋ ਗਿਆ। ਤੁਸੀਂ ਆਡੀਓ ਦੀ ਗੱਲ ਕਰਦੇ ਸੀਗੇ ਕਿ ਭਾਈ ਇਹਨਾਂ ਨੇ ਗਾਲਾਂ ਕੱਢੀਆਂ ਜੀ, ਅਸੀਂ ਤੇ ਮਤਲਬ ਕਿ ਮੁੰਡਿਆ ਸਾਹਿਬ ਸਫਾਈ ਦੇ ਰਹੇ ਸੀਗੇ ਨਾ, ਜੀ ਜੀ ਉਹ ਤੇ ਉਦੋਂ ਕੁਝ ਹੋਰ ਹੀ ਕਹਿ ਰਹੇ ਸੀ, ਹੂੰ ਵੈਸਾ ਕੁਛ ਹੈ ਹੀ ਨਹੀਂ। ਗੱਲ ਇਹ ਆ ਕਿ ਹੁਣ 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 ਕਿੱਧਰੋਂ ਆ ਗਏ? ਤੇ ਗੱਲ ਇਹ ਆ ਕਿ ਵੀ ਇੱਕ ਦੂਜੇ ਨੂੰ ਗਿਫਟ ਕਾਹਤੋਂ ਦਿੰਦੇ ਫਿਰਦੇ ਆ। ਇਹ ਵੀ ਜੀ ਜੀ ਕਮਾਲ ਦੀ ਗੱਲ ਹੈ। ਉਹ ਵੀ ਧਾਲੀਵਾਲ ਸਾਹਿਬ ਨੇ ਉਹ ਵੀ 7-7 ਹਾਂਜੀ ਲੱਖ ਦੇ, ਉਹ ਵੀ 7-7 ਹਾਂਜੀ ਲੱਖ ਦੇ ਗਿਫਟ ਉਤੋਂ ਆਮ ਘਰਾਂ ਦੇ ਹਾਂਜੀ ਨੇ। ਆਹੋ, ਸਾਨੂੰ ਤੇ ਕੋਈ ਸਾਡੇ ਮਾਮੇ ਦਾ ਪੁੱਤ ਨਹੀਂ ਦਿੰਦਾ ਸਖਾ ਗਿਫਟ ਹੈ। ਅਗਲਾ ਕਹਿੰਦਾ ਹੈਪੀ ਬਰਥਡੇ ਫੋਨ ਤੇ, ਭਾਜੀ ਹੈਪੀ ਬਰਥਡੇ, ਬਸ ਸਰ ਗਿਆ। ਜ਼ਹਿਮਤ ਹੀ ਨਹੀਂ ਚੁੱਕਦਾ ਵੀ ਜਾਵਾਂਗੇ ਤਾਂ ਕੁਝ ਖਵਾਵਾਂਗੇ। ਅਗਲਾ ਕੇਕ ਲੈ ਕੇ ਵੀ ਨਹੀਂ ਆਉਂਦਾ, ਕਹਿੰਦਾ ਭਾਜੀ ਦੂਰ ਬੈਠੇ ਆ, ਇੱਥੋਂ ਹੀ ਕਬੂਲ ਕਰੋ। ਬਈ ਇਹ ਕਮਾਲ ਦੇ ਇਹਨਾਂ ਦੇ ਗਿਫਟ ਨੇ ਯਾਰ, ਹੱਦ ਹੋ ਗਈ ਆ। ਨਹੀਂ ਮੇਰੀ ਗੱਲ ਸੁਣੋ, ਬੜੀ ਇੱਕ ਸੋਚਣ ਵਿਚਾਰਨ ਵਾਲੀ ਗੱਲ ਆ ਕਿ ਇੱਕ ਬੰਦਾ ਗਿਫਟ ਕਿਉਂ ਲੈ ਰਿਹਾ? ਪੋਲੀਟੀਕਲ ਪਾਵਰ ਰੱਖਣ ਵਾਲਾ, ਹੋਲਡ ਕਰਨ ਵਾਲਾ, ਜੀ ਉਹਨੂੰ ਕਿਉਂ ਜ਼ਰੂਰਤ ਪੈ ਰਹੀ ਹੈ ਜਾਂ ਦੂਜੇ ਨੂੰ ਕਿਉਂ ਜ਼ਰੂਰਤ ਪੈ ਰਹੀ ਹੈ ਗਿਫਟ ਕਰਨ ਦੀ? ਬਈ ਅੱਜ ਜੋ ਪੈਸੇ ਜੀ ਦਿੱਤੇ ਉਦੋਂ ਨਹੀਂ ਧਾਲੀਵਾਲ ਸਾਹਿਬ ਡਾਇਰੈਕਟ, ਜੇ ਉਹਨਾਂ ਦੀ ਲੋੜ ਸੀ ਤਾਂ ਉਹਨਾਂ ਨੇ ਵਿੱਚ ਮੁੰਡਿਆਂ ਨੂੰ ਕਿਉਂ ਪਾਇਆ ਜਿਨ੍ਹਾਂ ਦੇ ਪਿੰਡ ਇਹ ਸਾਰਾ ਕੁਝ ਬਣਦਾ ਸੀ? ਇਹਦਾ ਮਤਲਬ ਹੈ ਕਿ ਪਹਿਲਾਂ ਪਤਾ ਕੀਤਾ ਗਿਆ ਮੁੰਡਿਆਂ ਦੇ ਪਿੰਡ ਦੇ ਆ, ਮੁੰਡਿਆਂ ਨੂੰ ਵਿੱਚ ਪਾਇਆ ਗਿਆ, ਮੁੰਡਿਆਂ ਨੂੰ ਕਿਹਾ ਗਿਆ ਦਵਾ ਟਰਾਲੀ। ਮੇਰਾ ਇਹ ਮੰਨਣਾ ਹੈ, ਮਾਫ ਕਰਨਾ, ਕੋਈ ਇਹਦੇ ਵਿੱਚ ਮੈਂ ਕੋਈ ਦਸਤਾਵੇਜ਼ ਨਹੀਂ ਦੇ ਸਕਦਾ, ਇਹ ਮੇਰਾ ਮੰਨਣਾ ਹੈ, ਤੁਸੀਂ ਕੋਈ ਸਹਿਮਤ ਹੋ ਨਾ ਹੋ, ਤੇ ਫਿਰ ਉਹ ਗਿਫਟ ਵਾਲਾ ਕੰਮ ਹੋ ਗਿਆ। ਸੋ ਇਸ ਵਾਸਤੇ ਇਹ ਤੇ ਬਿਲਕੁਲ ਜਿੱਦਾਂ ਕਹਿ ਲਈਏ ਕਿ ਸਾਰੀ ਖੇਡ ਜਿਹੜੀ ਆ ਸਾਹਮਣੇ ਆ ਤੇ ਬਹੁਤ ਹੀ ਬੇਸ਼ਰਮ ਰਾਜਨੀਤੀ ਦਾ ਮੁਜ਼ਾਹਰਾ ਚੱਲ ਰਿਹਾ ਜੀ, ਬੜਾ ਠੋਕਮ ਠੋਕ ਚੱਲ ਰਿਹਾ। ਬਿਲਕੁਲ। ਹੁਣ ਜਿੰਨੀ ਵਾਰੀ ਪੀਟੀਓ ਟਰਾਲੀ ਦੀ ਹੁੱਕ ਪਾਉਣਗੇ ਜਾਂ ਫਿਰ ਕੱਢਣਗੇ, ਉਨੀ ਵਾਰੀ ਚੇਤਾ ਆਊ ਵੀ ਭਾਈ ਕਿੱਥੇ ਪੰਗਾ ਲੈ ਲਿਆ ਸੀ ਟਰਾਲੀ ਵਾਲਾ, ਔਖਾ ਹੀ ਹੋ ਗਏ ਹੁਣ ਇਹ। ਤੂੰ ਵੀ ਚੇਤੇ ਕਰਦੀ ਹੋਵੇਂਗੀ ਕਦੇ ਉੱਠਦੀ ਬਹਿੰਦੀ ਵਾਲਾ ਚੇਤਾ ਹੋ ਜਾਣਾ ਕਿਤੇ। ਇਹ ਤਾਂ ਮੈਨੂੰ ਲੱਗਦਾ ਹੁਣ ਪਿੰਡ ਵਿੱਚੋਂ ਲੰਘਦੇ ਆ ਵੀ ਟਾਰਾਂ ਵੱਜਿਆ ਕਰਨਗੀਆਂ ਦੂਰੋਂ ਹੀ, ਭਾਈ ਇਹ ਜਾਂਦੀ ਉਹ ਜਾਂਦੀ 6.5 ਲੱਖ ਵਾਲੀ ਟਰਾਲੀ। ਹਾਂ, ਟਰਾਲੀ ਤੇ ਲਿਖਾ ਲੈ ਮੇਰਾ ਨਾਮ ਮਿੱਤਰਾ। ਬਿਲਕੁਲ। ਅੱਗੇ ਵਧੀਏ ਤਾਂ ਇੱਕ ਸੀਨੀਅਰ ਵਕੀਲ ਨੇ ਕਹਿੰਦੇ ਵੀ ਇਹ ਕੱਲ ਜਿਹੜਾ ਬਿੱਲ ਪੇਸ਼ ਕੀਤਾ ਗਿਆ, ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਉਸਦੇ ਅਹਿਮ ਨੁਕਤੇ ਉਭਾਰੇ ਨੇ, ਬੜੇ ਗੰਭੀਰ ਨੇ ਨੁਕਤੇ, ਵੀ ਕਸਟੋਡੀਅਨ ਤੇ ਹੀ ਮਾਮਲਾ ਦਰਜ ਹੋ ਜੂ। ਇਹ ਕਿੱਧਰ ਨੂੰ ਗੱਲ ਜਾਂਦੀ ਦੀਦੀ ਹੈ ਜੀ? ਕੱਲ ਤਾਂ ਬੜੀ ਵੈਸੇ ਸਾਰਿਆਂ ਨੇ ਸਹਿਮਤੀ ਦੇ ਦਿੱਤੀ ਕਿ ਉਹਨਾਂ ਨੂੰ ਛੱਡੀਏ ਜਾਂ ਉਹਨਾਂ ਨੂੰ ਕਟਹਿਰੇ 'ਚ ਖੜੇ ਕਰੀਏ ਵੀ ਭਾਈ ਤੁਸੀਂ ਉਸ ਸਮੇਂ ਇਹ ਚੀਜ਼ਾਂ ਨਹੀਂ ਦੇਖੀਆਂ, ਤੁਸੀਂ ਜਦੋਂ ਸਹਿਮਤੀ ਦੇ ਰਹੇ ਹੁੰਦੇ ਹੋ। ਆਲ ਓਵਰ ਗੱਲ ਕਹਿੰਦੀ ਕੀ ਹੈ ਜੀ ਜਿਹੜੀ ਸਾਰੀ ਰੱਖੀ ਹੈ ਵਕੀਲ ਸਾਹਿਬ ਨੇ ਅੱਗੇ? ਹਾਂਜੀ, ਵਕੀਲ ਨਵਕਿਰਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜੋ ਮੈਂਟਲ ਲੋਕਾਂ ਲਈ ਇਹਨਾਂ ਨੇ ਪ੍ਰਚਾਰ ਕੀਤਾ ਔਰ ਖੁਦ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਜੇ ਕੋਈ ਜ਼ਹਿਨੀ ਤੌਰ ਤੇ ਠੀਕ ਨਹੀਂ ਹੋਏਗਾ, ਉਹ ਬੇਅਦਬੀ ਨੂੰ ਅੰਜਾਮ ਦਿੰਦਾ ਹੈ, ਤਾਂ ਉਹਦੇ ਖਿਲਾਫ ਕਾਰਵਾਈ ਤਾਂ ਕੀ ਹੋਣੀ ਹੈ, ਤੁਹਾਨੂੰ ਪਤਾ ਹੀ ਹੈ, ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਈ ਵਾਰ। ਪਰ ਇਹ ਆ ਕਿ ਉਸ ਮਾਮਲੇ ਦੇ ਵਿੱਚ ਪੇਰੈਂਟਸ ਜਾਂ ਗਾਰਜੀਅਨ ਤੇ ਕਾਰਵਾਈ ਹੋ ਸਕਦੀ ਹੈ। ਪਰ ਵਕੀਲ ਸਾਹਿਬ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ
ਸਾਫ਼ ਕੀਤੀ ਆ, ਸਪਸ਼ਟ ਕੀਤੀ ਆ ਕਿ ਐਸਾ ਭਾਈ ਹੈ ਹੀ ਨਹੀਂ, ਜੀ, ਪ੍ਰੋਵੀਜ਼ਨਲ ਹੈ ਨਹੀਂ। ਦੇਖੋ ਵਕੀਲ ਸਾਹਿਬ ਜਿਹੜੇ ਆ ਉਹ ਬਾਰੀਕੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਹੁੰਦੇ ਆ, ਇਹਨਾਂ ਚੀਜ਼ਾਂ ਨੂੰ ਸਮਝਦੇ ਹੁੰਦੇ ਆ, ਫਿਰ ਉਹ ਰਿਐਕਟ ਕਰਦੇ ਹੁੰਦੇ। ਉਹ ਆਪਣੇ ਤੋਂ ਬਹੁਤ ਜ਼ਿਆਦਾ ਸਿਆਣੇ ਹੁੰਦੇ ਆ। ਔਰ ਨਵਕਿਰਨ ਸਿੰਘ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਬਹੁਤ ਲੰਮੇ ਸਮੇਂ ਤੋਂ। ਇਹਨਾਂ ਦੀ ਕਾਨੂੰਨ ਜਾਂ ਇਹੋ ਜਿਹੇ ਮਾਮਲਿਆਂ ਤੇ ਬੜੀ ਪਕੜ ਆ, ਉਮਦਾ ਪਕੜ ਆ ਇਹਨਾਂ ਦੀ। ਜੀ, ਇਹ ਤੇ ਬਸ ਮਤਲਬ ਕਿ ਝਾਤੀ ਮਾਰ ਲੈਣ ਤੇ ਸਮਝ ਲਓ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਵਿੱਚੋਂ ਹੀ ਛਾਂਟ ਲੈਂਦੇ ਆ। ਤੋ ਕਹਾਣੀ ਇਹ ਆ ਕਿ ਜੇ ਐਸਾ ਨਹੀਂ ਸੀ ਤਾਂ ਮੁੱਖ ਮੰਤਰੀ ਸਾਹਿਬ ਕਿਉਂ ਵਾਰ-ਵਾਰ ਇਸ ਚੀਜ਼ ਨੂੰ ਬੜਾ ਪਿੰਨ ਕਰ ਰਹੇ ਸੀਗੇ? ਸੋਚਣ ਵਿਚਾਰਨ ਦੀ ਗੱਲ ਹੈ। ਵੈਸੇ ਵੀ ਜੇ ਤੁਸੀਂ ਵੇਖੋਗੇ ਤਾਂ ਗੁਰਪ੍ਰੀਤ ਇਹਦੇ ਤੇ ਕਾਨੂੰਨੀ ਪੰਗਾ ਵੀ ਪੈ ਜਾਣਾ ਸੀ ਨਾ ਮੇਰੇ ਖਿਆਲ ਦੇ ਜੀ, ਨਾਲ। ਜੀ, ਕਿਉਂਕਿ ਕਿਸੇ ਮਤਲਬ ਕਿ ਜੋ ਮੈਂਟਲੀ ਅਪਸੈਟ ਵਿਅਕਤੀ ਹੈ ਉਹ ਤੇ ਫਿਰ ਮਤਲਬ ਕਿ ਜੇ ਕੱਲ ਨੂੰ ਕੋਈ ਵੀ ਕ੍ਰਾਈਮ ਅੰਜਾਮ ਦਿੰਦਾ ਹੈ ਤਾਂ ਉਹਦੇ ਜੰਮਣ ਵਾਲਿਆਂ ਨੂੰ ਸਜ਼ਾ ਦਾ ਪ੍ਰਬੰਧ ਹੈ। ਫਿਰ ਉਹਨਾਂ ਦਾ ਕ੍ਰਾਈਮ ਤੇ ਕੋਈ ਨਹੀਂ, ਉਹ ਤੇ ਦੂਰੀ ਬਿਪਤਾ ਦੇ ਮਾਰੇ। ਬਿਲਕੁਲ। ਮੰਨ ਲਓ ਕਿਸੇ ਦਾ ਮੁੰਡਾ ਹੈ, ਹੁਣ ਉਹ ਤਾਂ ਦੂਰੀ ਬਿਪਤਾ ਦਾ ਮਾਰਿਆ ਨਾ, ਪਰ ਜੀ, ਉਹਦੇ 'ਚ ਇਹ ਆ ਕਿ ਵਾਕਿਆ ਜੇ ਇਸ ਤਰ੍ਹਾਂ ਦੀ ਸਥਿਤੀ ਆ ਤਾਂ ਫਿਰ ਇਹ ਇੱਕ ਵਾਕਿਆ ਕਾਨੂੰਨੀ ਨੁਕਤੇ ਨਿਗਾਹ ਤੋਂ ਸੀ ਕਿ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਇਹਨਾਂ ਨੇ ਕਿ ਇਹ ਜੀ, ਨੁਕਤਾ ਲੋਕਾਂ ਦੇ ਵਿੱਚ ਲੈ ਜਾਈਏ, ਪਰ ਅੱਗੇ ਜੇ ਇਹ ਅਸੀਂ ਕਾਨੂੰਨ ਦੇ ਵਿੱਚ ਪ੍ਰਬੰਧਕੀ ਰੂਪ 'ਚ ਲੈ ਕੇ ਜਾਵਾਂਗੇ ਤੇ ਹੋ ਸਕਦਾ ਇਤਰਾਜ਼ ਲੱਗਦੇ। ਇਹ ਸਾਰਾ ਕੁਝ ਜਿਹੜਾ ਮੈਂ ਜਿਵੇਂ ਅੱਗੇ ਕਿਹਾ ਕਿ ਬਹੁਤ ਹੱਦ ਤੱਕ ਹੁੰਦਾ ਕੀ ਹੈ, ਤੁਹਾਡੇ ਕੋਲ ਐਡਵੋਕੇਟ ਜਨਰਲ ਨੇ, ਤੁਹਾਡੇ ਜੀ, ਕੋਲ ਸਰਕਾਰੀ ਵਕੀਲਾਂ ਦੀ ਫੌਜ ਹੈ। ਮੈਨੂੰ ਦੱਸੋ ਗੁਰਪ੍ਰੀਤ ਜੀ, ਉਹਨਾਂ ਤੋਂ ਆਪਾਂ ਕ੍ਰਿਕਟ ਖਿਡਵਾਉਣੀ, ਆਈਪੀਐਲ ਦੀ ਕੋਈ ਫਰੈਂਚਾਈਜ਼ ਬਣਵਾਉਣੀ ਆ ਆਪਾਂ ਕਿ ਬਾਈ ਜਾ ਕੇ ਜੀ, ਤੇ ਤੁਸੀਂ ਬਸ ਖੇਡਣਾ ਜੀ? ਗੱਲ ਇਹ ਆ ਕਿ ਹੂੰ, ਤੁਸੀਂ ਆ ਕੇ ਤੇ ਦੱਸੋ ਤੇ ਸਹੀ ਨਾ ਕਿ ਬਈ ਇਹਦੇ ਵਿੱਚ ਕੀ ਕੀ ਪ੍ਰਬੰਧ ਨੇ, ਦੱਸੋ ਕਿਵੇਂ ਕਿਵੇਂ ਲਾਗੂ ਹੋਣਗੇ। ਤੇ ਸਭ ਤੋਂ ਵੱਡੀ ਗੱਲ ਗੁਰਪ੍ਰੀਤ, ਮਸਲਾ ਜਾ ਕੇ ਗਵਰਨਰ ਦੇ ਦਰਬਾਰ ਦੇ ਵਿੱਚ ਹੀ ਤੈਅ ਹੋਣਾ ਹੈ ਕਿ ਕੀ ਹੋਏਗਾ, ਕਿਉਂਕਿ ਗੱਲ ਤੇ ਉੱਥੇ ਹੀ ਜਾ ਕੇ ਖਲੋ ਜਾਂਦੀ ਹੈ ਨਾ ਸਾਹਿਬ ਕਿ ਤੁਸੀਂ ਬਿਲ ਜੋ ਵੀ ਬਣਾ ਕੇ ਭੇਜਿਆ, ਅੰਤਲੀ ਜਿਹੜੀ ਮਨਜ਼ੂਰੀ ਆ ਉਹ ਗਵਰਨਰ ਦੀ ਬਣੇਗੀ। ਤਾਂ ਕਾਫੀ ਸਵਾਲ ਨੇ ਇਹਦੇ ਵਿੱਚ। ਤੇ ਇੱਕ ਸਵਾਲ ਇਹ ਵੀ ਹੁੰਦਾ ਨਾ ਇਹਦਾ ਕਿ 2025 ਦੇ ਵਿੱਚ ਵੀ ਇਹਨਾਂ ਨੇ ਇੱਕ ਬਿੱਲ ਲਿਆਂਦਾ ਸੀ। ਜੇ ਮੰਨ ਲਓ ਇਹਨੂੰ ਐਜ਼ ਇਟ ਪ੍ਰਵਾਨਗੀ ਮਿਲ ਗਈ ਤੇ ਫਿਰ ਉਹਦਾ ਕੀ ਬਣੇਗਾ? ਇਹ ਵੀ ਇੱਕ ਵੱਡਾ ਜੀ, ਸਵਾਲ ਹੈ। ਉਹਦਾ ਕੀ ਬਿਲ ਕਰਨਗੇ? ਸਵਾਲ ਬੜੇ ਨੇ ਗੁਰਪ੍ਰੀਤ। ਲਿਹਾਜ਼ਾ ਇਹ ਵਕੀਲਾਂ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਆਪਣੀ ਆਡੀਅנס ਨੂੰ ਦੱਸ ਰਹੇ ਹਾਂ ਕਿ ਇਹਦੇ ਵਿੱਚ ਇਹ ਇੱਕ ਵੱਡਾ ਖੁਲਾਸਾ ਹੈ। ਤੇ ਜੇ ਇਸ ਤਰ੍ਹਾਂ ਨਹੀਂ ਹੈ, ਜੇ ਆਪਾਂ ਵੇਖੀਏ ਜਿਵੇਂ ਨਵਕਿਰਨ ਸਿੰਘ ਹੋਰੀ ਕਹਿ ਰਹੇ ਨੇ, ਦਾਅਵਾ ਕਰ ਰਹੇ ਨੇ, ਤਾਂ ਫਿਰ ਤੇ ਇਹ ਇੱਕ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਖਾਤੇ 'ਚ ਹੋਰ ਝੂਠ ਜੁੜ ਜਾਵੇਗਾ। ਉਹ ਝੂਠ ਅਕਸਰ ਬੋਲਦੇ ਨੇ ਔਰ ਝੂਠ ਬਹੁਤ ਬਿਲਕੁਲ, ਸ਼ਾਨਦਾਰ ਤਰੀਕੇ ਨਾਲ ਬੋਲਦੇ ਨੇ। ਬਹੁਤੇ ਪੰਜਾਬੀ ਮੁੱਖ ਮੰਤਰੀ ਦੇ ਝੂਠ ਨੂੰ ਪਕੜ ਨਹੀਂ ਪਾਉਂਦੇ। ਹੂੰ, ਉਹਨਾਂ ਦੇ ਜੀ, ਝੂਠ ਨੂੰ ਫੜਨ ਵਾਸਤੇ ਉਹ ਬਹੁਤ ਨੇਕਾਂ ਝੂਠ ਬੋਲਦੇ ਨੇ, ਅਨੇਕਾਂ ਬਿਲਕੁਲ, ਝੂਠ ਬੋਲਨੇ। ਉਹਨਾਂ ਦੇ ਸਿਆਸੀ ਜੀਵਨ ਦੇ ਵਿੱਚ ਇੰਨੇ ਝੂਠ ਬੋਲੇ ਆ ਕਿ ਜੇਕਰ ਤੁਸੀਂ ਤੁਲਨਾਤਮਕ ਤੌਰ ਤੇ ਗਿਣਤੀ ਕਰਨ ਲੱਗੋਗੇ ਤੇ ਮੋਦੀ ਸਾਹਿਬ ਦੇ ਆਸ-ਪਾਸ ਹੀ ਨਜ਼ਰ ਆਉਣਗੇ ਤੁਹਾਨੂੰ। ਹੂੰ, ਜੀ, ਜੀ, ਬਿਲकुल। ਤੇ ਪਰ ਇਸ ਤੋਂ ਇਹ ਇੱਕ ਜੀ, ਬਹੁਤ ਵੱਡਾ ਝੂਠ ਹੋਏਗਾ, ਬਹੁਤ ਵੱਡਾ ਝੂਠ ਹੋਏਗਾ ਜੇ ਪ੍ਰੋਵੀਜ਼ਨਲੀ ਤੁਸੀਂ ਕੋਈ ਚੀਜ਼ ਐਡ ਨਹੀਂ ਕੀਤੀ ਤੇ ਬਾਹਰ ਆ ਕੇ ਤੁਸੀਂ ਪ੍ਰਚਾਰ ਕੀਤਾ ਜਾਂ ਸਦਨ ਦੇ ਵਿੱਚ ਉਸ ਚੀਜ਼ ਬਾਰੇ ਬੋਲਿਆ, ਤਾਂ ਸਦਨ ਦੇ ਵਿੱਚ ਤੇ ਫਿਰ ਇਹ ਲਗਾਤਾਰ ਫਿਰ ਤੱਥਾਂ ਦਾ ਕਿਤੇ ਨਾ ਕਿਤੇ ਕਹਿ ਲਓ ਕਿ ਝੋਲ-ਮੋਲ ਹੈ, ਝੋਲ-ਮੋਲ ਜੀ, ਹੈ। ਤੋ ਇਹ ਵੈਸੇ ਵਾਕਿਆ ਜਿਹੜਾ ਤੁਹਾਡਾ ਨੁਕਤਾ ਹੈ ਉਹ ਵੀ ਬੜਾ ਵਿਚਾਰਨਯੋਗ ਆ ਕਿ ਬਈ ਵਿਰੋਧੀ ਧਿਰ ਸਾਡੀ ਕੀ ਕਰਦੀ ਆ। ਹਾਲਾਂਕਿ ਜੀ, ਵਿਰੋਧੀ ਧਿਰ ਆਪਦੀ ਥਾਂ ਤੇ ਰੋਂਦੀ ਆ। ਉਹ ਕਹਿੰਦੀ ਜੀ ਅਸੀਂ ਕੀ ਕਰੀਏ, ਸਾਡਾ ਕੀ ਕਸੂਰ ਆ, ਸਾਨੂੰ ਤੇ ਅੱਧੀ ਰਾਤ ਨੂੰ ਹੀ ਭੇਜ ਦਿੰਦੇ ਆ, ਲੈ ਪੜੋ ਭਾਈ, ਬਿਲकुल, ਤੇ ਉਦੋਂ ਅਸੀਂ ਕੀ ਕਰੀਏ। ਤੇ ਇਹ ਜਿਹੜਾ ਆਇਆ ਹੁਣ ਇੰਟਰਵਿਊ ਇਹਨਾਂ ਦਾ ਨਵਕਿਰਨ ਸਿੰਘ ਹੋਰਾਂ ਦਾ ਵਿਜੇ ਬਰਾੜ ਦੇ ਨਾਲ, ਵਿਜੇ ਬਰਾੜ ਪਹਿਲਾਂ ਨਿਊਜ਼ 18 ਚ ਹੁੰਦੇ ਸੀ, ਹੁਣ ਉਹਨਾਂ ਨੇ ਆਪਣਾ ਚੈਨਲ ਕੀਤਾ। ਉਹਦੇ ਸਬਟਾਈਟਲ ਹੀ ਇਸ ਤਰ੍ਹਾਂ ਦੇ ਕਿ ਮੰਦਬੁੱਧੀ ਵਿਅਕਤੀ ਬਾਰੇ ਨਵੇਂ ਕਾਨੂੰਨ ਚ ਕੋਈ ਜ਼ਿਕਰ ਨਹੀਂ। ਜੀ, ਐਡਵੋਕੇਟ ਨਵਕਿਰਨ ਸਿੰਘ ਦਾ ਖੁਲਾਸਾ, ਕਿਹਾ ਨਵਾਂ ਕਾਨੂੰਨ ਸਹੀ ਪਰ ਪਿਛਲਾ ਇਨਸਾਫ ਕਿੱਥੇ? ਨਾਲ ਉਹਨਾਂ ਨੇ ਪਿਛਲੀਆਂ ਬੇਅਦਬੀਆਂ ਦਾ ਇਨਸਾਫ ਵੀ ਮੰਗਿਆ। ਜੀ, ਜੀ। ਇਸ ਤੋਂ ਅੱਗੇ ਵਧਦੇ ਹਾਂ ਤਾਂ ਇੱਕ ਹੋਰ ਪੁਲਸੀਆ ਤਸ਼ੱਦਦ ਦਾ ਖੁਲਾਸਾ ਹੋਇਆ ਜੀ, ਨੌਜਵਾਨ ਕੁਝ ਦੱਸ ਰਿਹਾ। ਹਾਂਜੀ ਦੇਖੋ, ਇਹ ਫਾਜ਼ਿਲਕਾ ਵਾਲੀ ਸਾਈਡ ਤੋਂ ਵੀਡੀਓ ਮੈਨੂੰ ਕਿਸੇ ਨੇ ਭੇਜੀ ਸੀਗੀ। ਉਹਦੇ ਵਿੱਚ ਇੱਕ ਵਿਅਕਤੀ ਫੁੱਟ ਕੇ ਰੋ ਰਿਹਾ ਹੈ ਤੇ ਕਹਿੰਦਾ ਕਿ ਭਾਈ ਮੇਰੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ, ਵਾਲ ਪੁੱਟੇ, ਹੱਥਕੜੀ ਲਾ ਕੇ ਮੈਨੂੰ ਢਾਬੇ ਤੋਂ ਚੁੱਕਿਆ ਗਿਆ, ਥਾਣੇ ਦੇ ਵਿੱਚ
ਕੁੱਟਿਆ ਗਿਆ, ਫਿਰ 70,000 ਰੁਪਈਆ ਲੈ ਕੇ ਛੱਡ ਦਿੱਤਾ ਗਿਆ। ਇਸ ਸੰਬੰਧੀ ਮਤਲਬ ਕਿ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ, ਜਿਹਦੇ ਵਿੱਚ ਉਹਨੂੰ ਹੱਥਕੜੀ ਲਾ ਕੇ ਕਿਸੇ ਗੱਡੀ 'ਚ ਬਿਠਾਇਆ ਗਿਆ ਹੈ। ਮਤਲਬ ਕਿ ਇੱਕ ਜੀ, ਵੀਡੀਓ ਵੀ ਉਸ ਨੌਜਵਾਨ ਬੰਨਿਓ ਵਿਖਾਇਆ ਗਿਆ ਕਿ ਜਿੱਥੇ ਉਸਨੂੰ ਕਾਰ ਦੇ ਵਿੱਚ ਹੱਥਕੜੀ ਦੇ ਨਾਲ ਬੰਨਿਆ ਗਿਆ, ਤੇ ਇਹ ਦੋਸ਼ ਲਾਇਆ ਗਿਆ ਹੈ ਕਿ 2 ਜਣੇ ਚੁੱਕੇ ਗਏ ਸਨ। ਜੋ ਨੌਜਵਾਨ ਦੱਸ ਰਿਹਾ ਹੈ ਕਿ ਦੋਸ਼ ਇਹ ਲਾਇਆ ਸੀ ਕਿ ਤੁਹਾਡੇ ਕੋਲ ਜੋ ਕਾਰ ਹੈ ਉਸ ਦਾ ਕ੍ਰਿਮੀਨਲ ਰਿਕਾਰਡ ਹੈ ਤੇ ਇਹਦੇ ਵਿੱਚ ਤੁਸੀਂ ਚਿੱਟਾ ਸਪਲਾਈ ਕਰਦੇ ਹੋ। ਇਸ ਤੋਂ ਬਾਅਦ ਦੋਨਾਂ ਨੂੰ ਪੁਲਿਸ ਥਾਣੇ ਲੈ ਗਈ, ਤੇ ਨੌਜਵਾਨ ਦਾ ਦਾਅਵਾ ਹੈ ਕਿ ਪੁਲਿਸ ਵਾਲਿਆਂ ਨੇ ਥਾਣੇ ਦੇ ਵਿੱਚ ਸਾਡੇ ਛਿੱਤਰਾਂ ਦੇ ਨਾਲ ਮਾਰਕੁੱਟ ਕੀਤੀ, ਵਾਲ ਖਿੱਚੇ, ਜਿਸ ਦੇ ਚਲਦਿਆਂ ਉਹਨੂੰ ਗੰਜਾ ਹੋਣਾ ਪਿਆ। ਪੁਲਿਸ ਨੇ ਉਹਨਾਂ ਨੂੰ ਛੱਡਣ ਦੇ ਬਦਲੇ 70,000 ਰੁਪਏ ਦੀ ਡਿਮਾਂਡ ਕੀਤੀ, ਜਿਹਦੇ ਵਿੱਚ ਕੁਝ ਰਾਸ਼ੀ ਉਹਨਾਂ ਨੇ ਗੂਗਲ ਪੇ ਦੇ ਮਾਧਿਅਮ ਰਾਹੀਂ ਵੀ ਦਿੱਤੀ ਤੇ ਕੁਝ ਨਗਦੀ, ਫਿਰ ਜਾ ਕੇ ਉਹਨਾਂ ਨੂੰ ਛੱਡਿਆ ਗਿਆ। ਉਧਰ ਇਸ ਮਾਮਲੇ ਦੇ ਵਿੱਚ ਜਿਹੜੇ ਐਸਐਸਪੀ ਨੇ ਗੁਰਮੀਤ ਸਿੰਘ, ਉਹਨਾਂ ਨੇ ਕਿਹਾ ਕਿ ਕਾਨੂੰਨ ਦੇ ਉਤੋਂ ਕੋਈ ਚੀਜ਼ ਨਹੀਂ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਉਹ ਕਹਿੰਦੇ ਆ ਕਿ ਪੁਲਿਸ ਕਰਮੀਆਂ ਤੇ ਲੱਗੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ। ਇਸ ਮਾਮਲੇ ਦੇ ਵਿੱਚ ਕਾਂਸਟੇਬਲ ਜਸਪ੍ਰੀਤ ਨੂੰ ਸਸਪੈਂਡ ਕਰ ਦਿੱਤਾ ਗਿਆ, ਜਦਕਿ ਬਾਕੀ 2 ਹੋਮਗਾਰਡ ਦੇ ਜਵਾਨਾਂ ਤੇ ਕਾਰਵਾਈ ਦੇ ਲਈ ਕਮਾਂਡੈਂਟ ਨੂੰ ਲਿਖ ਦਿੱਤਾ ਗਿਆ। ਦੇਖੋ, ਇਹ ਗੱਲ ਬਹੁਤ ਹੀ ਮਾੜੀ ਹੈ। ਉਹਨੇ ਤੇ ਬਕਾਇਦਾ ਟ੍ਰਾਂਜੈਕਸ਼ਨਾਂ ਜਿਹੜੀਆਂ ਨੇ ਉਹ ਕਢਾ ਕੇ ਦਿਖਾਈਆਂ ਕਿ ਸੁਨੀਲ ਕੁਮਾਰ ਦੇ ਕੋਈ ਸੁਨੀਲ ਕੁਮਾਰ ਆ 15 ਅਪ੍ਰੈਲ ਨੂੰ 10-10 ਹਜ਼ਾਰ ਕਰਕੇ ਉਹਦੀਆਂ 3-4 ਟ੍ਰਾਂਜੈਕਸ਼ਨਾਂ ਜਿਹੜੀਆਂ ਉਹ ਦਿਖਾਈ ਦਿੰਦੀਆਂ। ਗੱਲ ਇਹ ਆ ਕਿ ਬਈ ਇਹ ਬਹੁਤ ਬਹੁਤ ਮੇਰੇ ਖਿਆਲ ਦੇ ਨਾਲ ਗੰਭੀਰ ਮਾਮਲਾ ਹੈ। ਉਹ ਕਹਿ ਰਹੇ ਆ ਕਿ ਬਈ ਬੜੀ ਮੁਸ਼ਕਲ ਮੇਰੇ ਪਾਪਾ ਨੇ ਪੈਸੇ ਭੇਜੇ, ਇੱਕ ਰਾਤ ਦਾ 10,000 ਰੁਪਏ ਵਿਆਜ ਭਰ ਕੇ ਗਹਿਣੇ ਰੱਖ ਕੇ ਸਾਰਾ ਕੁਝ, ਅਗਲੇ ਦਿਨ ਫਿਰ ਜਾ ਕੇ ਪੈਸੇ ਭਰੇ। ਉਹ ਕਹਿੰਦੇ ਕਿ ਮੇਰੇ ਤੋਂ ਉਹਨਾਂ ਨੇ 55,000 ਰੁਪਏ ਤੇ 25,000 ਰੁਪਏ ਅਗਲੇ ਦਿਨ, ਯਾਨੀ 34,000 ਰੁਪਏ ਗੂਗਲ ਪੇ ਤੇ ਬਾਕੀ ਨਗਦ ਲੈ। ਤਾਂ ਇਹ ਆਪਣੇ ਆਪ ਦੇ ਵਿੱਚ ਕਿੱਡਾ ਤਕੜਾ ਕਾਂਡ ਹੈ। ਦੇਖੋ, ਜੇ ਉਹ ਮੁਲਜ਼ਮ ਨੇ, ਜੇ ਉਹ ਕਿਸੇ ਮਾਮਲੇ 'ਚ ਸਸਪੈਕਟਡ ਨੇ, ਤਾਂ ਫਿਰ ਉਹਨਾਂ ਨੂੰ ਪੈਸੇ ਲੈ ਕੇ ਛੱਡਣ ਦਾ ਮਤਲਬ ਕੀ ਹੈ? ਹਾਲਾਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਗੁਰਪ੍ਰੀਤ, ਠੀਕ ਹੈ, ਕੁੱਟਮਾਰ ਆਪਣੀ ਜਗ੍ਹਾ ਤੇ ਨਜਾਇਜ਼ ਹੁੰਦੀ ਹੈ, ਗਲਤ ਹੁੰਦੀ ਹੈ, ਮੈਂ ਕਦੇ ਵੀ ਉਹਦੀ ਪ੍ਰੋੜਤਾ ਨਹੀਂ ਕਰਦਾ, ਪਰ ਕ੍ਰਿਮੀਨਲ ਬਹੁਤ ਤੇਜ਼ ਹੁੰਦੇ ਨੇ। ਮੰਨ ਲਓ ਇਹਨਾਂ ਦੀ ਜਗ੍ਹਾ ਤੇ ਮੈਂ ਹੁੰਦਾ ਕ੍ਰਿਮੀਨਲ, ਉਸੇ ਜ਼ਿੰਦਗੀ 'ਚ ਹੁੰਦਾ ਫਰਜ਼ ਕਰੋ, ਤੇ ਮੈਂ ਵੀ ਜਿੱਥੇ ਮੇਰਾ ਦਾ ਲੱਗਦਾ ਮੈਂ ਪੁਲਿਸ ਵਾਲਿਆਂ ਨੂੰ ਠੋਕ ਦਿੰਦਾ। ਸਮਝਦੇ ਹੋ ਨਾ? ਇਹ ਚੂਹੇ ਬਿੱਲੀ ਦਾ ਖੇਡ ਐਸਾ ਹੀ ਹੁੰਦਾ ਹੈ ਜੀ, ਠੀਕ ਹੈ ਨਾ ਜੀ। ਤੋ ਗੱਲ ਇਹ ਹੈ, ਪਰ ਜੇ ਮੰਨ ਲਓ, ਮੈਂ ਕਹਿ ਰਿਹਾ ਕਿ ਜੇ ਮੰਨ ਲਓ ਅੱਜ ਇਹ ਨੌਬਤ ਆਈ ਆ ਕਿ ਜੇ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਹੈ ਸੀ ਬੈਕਗ੍ਰਾਉਂਡ, ਜਾਂ ਕੋਈ ਮੰਨ ਲਓ ਉਹ ਕਿਸੇ ਮਾੜੇ ਚੰਗੇ ਧੰਦੇ ਵਿੱਚ ਸਨ, ਤਾਂ ਫਿਰ ਪੈਸੇ ਲੈ ਕੇ ਛੱਡਣਾ ਤਾਂ ਗੁਨਾਹ ਹੈ ਨਾ, ਉਹ ਤਾਂ ਬਰਾਈਬ ਹੈ। ਤਾਂ ਉਹ ਤਾਂ ਫਿਰ ਰਿਸ਼ਵਤ ਦਾ ਕੇਸ ਦਰਜ ਹੋਣਾ ਚਾਹੀਦਾ ਜੀ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਉਹਨਾਂ ਨੂੰ ਲੈਨਾਜ਼ਰ ਕਰ ਰਹੇ ਹੋ। ਇਹ ਤਾਂ ਸਿੱਧੇ ਤੌਰ ਤੇ ਫਿਰ ਕਰਪਸ਼ਨ ਹਾਸਲ ਕਰਨ ਦਾ ਕੇਸ ਬਣ ਗਿਆ ਨਾ। ਚਲੋ ਮੰਨ ਲਓ ਪੁਲਿਸ ਦਾ ਤਰਕ ਹੋਏਗਾ ਕਿ ਜੀ ਇਹ ਕ੍ਰਿਮੀਨਲ ਬੈਕਗ੍ਰਾਉਂਡ ਹੈ, ਕਾਰ ਦੇ ਵਿੱਚ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ, ਵਗੈਰਾ ਵਗੈਰਾ, ਜੋ ਵੀ ਮੰਨ ਲਿਆ, ਪਰ ਤੁਸੀਂ ਰਿਸ਼ਵਤ ਲੈ ਕੇ ਬੰਦਾ ਛੱਡਤਾ, ਰਿਸ਼ਵਤ ਤਾਂ ਜੁਰਮ ਸਿੱਧ ਹੋ ਗਿਆ ਨਾ। ਤੇ ਇਹਦੇ ਵਿੱਚ ਤਾਂ ਅਰੈਸਟ ਬਣਦੀ ਆ, ਨਾ ਕਿ ਕੋਈ ਵਿਭਾਗੀ ਕਾਰਵਾਈ। ਸਰ ਜੀ, ਬਿਲਕੁਲ। ਅੱਗੇ ਵਧੀਏ ਤਾਂ ਉਧਰ ਟਰੰਪ ਸਾਹਿਬ ਤੇ ਮੋਦੀ ਹੋਣਾ ਦਰਮਿਆਨ ਗੱਲਬਾਤ ਹੋਈ ਹੈ ਜੀ, ਕੀ ਗੱਲਬਾਤ ਕੀਤੀ ਹੈ? ਹਾਂਜੀ, ਨਰਿੰਦਰ ਮੋਦੀ ਕਹਿੰਦੇ ਮੈਨੂੰ ਮੇਰੇ ਦੋਸਤ ਰਾਸ਼ਟਰਪਤੀ ਟਰੰਪ ਦਾ ਫੋਨ ਆਇਆ। ਹਾਏ ਹਾਏ ਹਾਏ, ਇਹਨਾਂ ਦੀਆਂ ਗੱਲਾਂ 'ਚ ਧਰਮ ਨਾਲ ਪਿਆਰ ਬੜਾ ਝਲਕਦਾ ਹੈ ਜੀ, ਬਹੁਤ ਪਿਆਰ ਝਲਕਦਾ ਹੈ। ਇਹ ਹੈ ਵਨ ਸਾਈਡਡ ਲਵ ਹੈ, ਇੱਕ ਤਰਫਾ। ਜਿਵੇਂ ਅਰਜੁਨ ਕਹਿੰਦਾ ਨਾ, ਤੈਨੂੰ ਵੀ ਹੋ ਜਾਵੇ ਇੱਕ ਤਰਫਾ, ਬਸ ਗੱਲ ਇਹ ਹੈ, ਰੱਬ ਕਰਕੇ ਤੈਨੂੰ ਵੀ ਲੱਗ ਜਾਵੇ ਤੇ ਇਸ਼ਕੇ ਨੂੰ ਰੋਗ ਦੱਸਦੀ। ਗੱਲ ਇਹ ਆ ਕਿ ਇਹ ਕਹਿੰਦੇ ਆ ਕਿ ਸਾਡੇ ਦੋਨਾਂ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਆ, ਤੇ ਅਸੀਂ ਇਹ ਵੀ ਕਿਹਾ ਕਿ ਅੱਗੇ ਚੱਲ ਕੇ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਬਿਲਕੁਲ, ਕਰੋ ਕਰੋ ਕਰੋ, ਤੁਹਾਨੂੰ ਕਿਹਨੇ ਰੋਕਿਆ? ਇੰਨੇ ਮਜ਼ਬੂਤ ਕਰ ਲਓ ਕਿ ਬਸ ਤੁਸੀਂ ਦੁਮਸ਼ੱਲੇ ਬਣ ਕੇ ਰਹਿ ਜਾਓ ਇਹਨਾਂ ਦੇ, ਤੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਉਹ ਖੜੇ ਨਜ਼ਰ ਆਓਗੇ। ਜੀ, ਤੁਸੀਂ ਖੜੇ ਨਜ਼ਰ ਆਓਗੇ, ਹੋਰ ਕੌਣ ਹੈ? ਅਮਰੀਕਾ ਫਸਟ ਹੀ ਆ ਤੁਹਾਡੀ ਨਜ਼ਰ ਦੇ ਵਿੱਚ। ਖੈਰ, ਗੱਲ ਇਹ ਆ ਕਿ 40 ਮਿੰਟ ਗੱਲਬਾਤ ਹੋਈ ਆ, ਈਰਾਨ ਜੰਗ ਤੇ ਚਰਚਾ ਹੋਈ ਆ। ਦੱਸਦੇ ਆ ਕਿ ਹਾਰਮੋਜ਼ ਸਟ੍ਰੇਟ ਨੂੰ ਖੋਲਣਾ ਬਹੁਤ ਜ਼ਰੂਰੀ ਆ, ਦੋਨਾਂ ਨੇ ਕੰਸਰਨ ਜਤਾਇਆ। ਦੇਖੋ, ਮੈਨੂੰ ਇਉਂ ਲੱਗਦਾ ਜਿਹੜੀ ਵਿਚਲੀ ਗੱਲ ਆ ਕਿ ਡੋਨਲਡ ਟਰੰਪ ਹੁਣ ਸਾਰੀਆਂ ਟਪੂਸੀਆਂ ਮਾਰਨ ਤੋਂ ਬਾਅਦ ਇਸ ਦਾ ਤੇ ਆ ਗਿਆ ਕਿ ਨਰਿੰਦਰ ਮੋਦੀ ਹੋਰਾਂ ਨੂੰ ਈਰਾਨ ਅੱਜ ਵੀ ਇੰਡੀਆ ਦੀ ਬਹੁਤ ਰਿਸਪੈਕਟ ਕਰਦਾ ਹੈ ਗੁਰਪ੍ਰੀਤ।
ਜੀ, ਅੱਜ ਵੀ ਬਹੁਤ ਰਿਸਪੈਕਟ ਕਰਦਾ, ਕਿਉਂਕਿ ਇਹ ਤੇ ਸਾਡੇ ਜਿੱਦਾਂ ਦੇ ਹੈਗੇ ਸੋ ਹੈਗੇ ਆ, ਉਹ ਬਹੁਤ ਡੂੰਘਾਈ ਨਾਲ ਸੋਚਦੇ ਆ। ਤੇ 6-7 ਸਾਲ ਤੋਂ ਹੀ ਅਸੀਂ ਆਪਣੇ ਤਾਲੁਕਾਤ ਉਹਨਾਂ ਦੇ ਨਾਲੋਂ ਬਿਲਕੁਲ ਸਸਪੈਂਡ ਕੀਤੇ ਨੇ। ਉਦਾਂ ਬਹੁਤ ਪੁਰਾਤਨ ਸਾਂਝ ਹੈ। ਤੋ ਖੈਰ ਹੋ ਸਕਦਾ ਮੇਰੇ ਖਿਆਲ ਦੇ ਨਾਲ ਕਿ ਹੁਣ ਇੰਡੀਆ ਵਾਲਾ ਜਿਹੜਾ ਰੋਲ ਅੱਗੇ ਪਾਕਿਸਤਾਨ ਲੈ ਗਿਆ ਸੀ, ਹੁਣ ਸ਼ਾਇਦ ਡੋਨਲਡ ਟਰੰਪ ਨੇ ਕਿਹਾ ਹੋਵੇ ਕਿ ਤੁਸੀਂ ਲੱਗੋ ਅੱਗੇ, ਜੀ, ਜਾਂ ਹੋ ਹੋ ਸਕਦਾ। ਸਕਦਾ ਨਰਿੰਦਰ ਮੋਦੀ ਨੇ ਆਪ ਹੀ ਅਪੀਲ ਕਰ ਦਿੱਤੀ ਹੋਵੇ ਕਿ ਭਾਈ ਤੁਸੀਂ ਠਹਿਰੇ ਮੇਰੇ ਵੀ ਮਤਲਬ ਕਿ ਪਿਆਰ ਯਾਰ ਜੀ, ਦਿਲਦਾਰ, ਤੇ ਪਲੀਜ਼ ਹੁਣ ਮੌਕਾ ਮੈਨੂੰ ਦਿਓ, ਕਿਉਂਕਿ ਗੱਲਬਾਤ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗੀ, ਐਸਾ ਮੇਰਾ ਮੰਨਣਾ ਬਿਲਕੁਲ। ਹੈ। ਗੱਲਬਾਤ ਹੋਵੇਗੀ ਸਟ੍ਰੇਟ ਆਫ ਹਾਰਮਸ ਨੂੰ ਲੈ ਕੇ, ਬੇਸ਼ੱਕ ਕਸ਼ੀਦਗੀ ਚੱਲ ਰਹੀ ਆ, ਟਸਲ ਚੱਲ ਰਹੀ ਆ, ਪਰ ਗੱਲਬਾਤ ਤਾਂ ਹੋਏਗੀ। ਅਮਰੀਕਾ ਤੇ ਈਰਾਨ ਦੇ ਦਰਮਿਆਨ ਗੱਲਬਾਤ ਹੋਏਗੀ, ਕਿਉਂਕਿ ਉੱਥੋਂ ਦੀ ਅੰਦਰੂਨੀ ਰਾਜਨੀਤੀ ਦਾ ਵੀ ਤਕਾਜ਼ਾ ਇਹੋ ਹੈ। ਬਾਹਰੀ ਤੌਰ ਤੇ ਜੇ ਆਪਾਂ ਵੇਖੀਏ, ਅਮਰੀਕਾ ਨੇ ਜਿਸ ਤਰ੍ਹਾਂ ਇਸ ਜੰਗ ਨੂੰ ਛੇੜਿਆ, ਇਸ ਜੰਗ ਦੇ ਵਿੱਚ ਨੁਕਸਾਨ ਝੱਲਿਆ, ਉਹ ਹਾਲਾਤ ਤੇ ਅਗਲਾ ਭਵਿੱਖ, ਉਹਨਾਂ ਸਾਰੀਆਂ ਚੀਜ਼ਾਂ ਦੇ, ਕਿਉਂਕਿ ਦੇਖੋ ਨਾ, ਇਹਨਾਂ ਨੇ ਕਿਹਾ ਨਾਕੇਬੰਦੀ ਸਟ੍ਰੇਟ ਆਫ ਹਾਰਮੋਜ਼ ਦੀ, ਈਰਾਨ ਨੇ ਕਿਹਾ ਕਰ ਲਓ, ਆ ਜਾਓ, ਦਿੰਨੇ ਆ ਚਾਹ ਜੀ, ਨਾਲ ਜੀ, ਅੰਡਾ। ਪਰ ਬਾਅਦ ਦੇ ਵਿੱਚ ਇਹਨਾਂ ਨੇ ਐਨਾਲਾਈਜ਼ ਕੀਤਾ ਕਿ ਉੱਥੋਂ ਜਿਹੜੇ ਜਹਾਜ਼ ਲੰਘਦੇ ਉਹ ਜ਼ਿਆਦਾਤਰ ਤੇ ਆਪਣੇ ਮਿੱਤਰ ਮੁਲਕਾਂ ਦੇ, ਉਹਨਾਂ ਦੇ ਵਿੱਚੋਂ ਤੇ ਜੀ, ਇੱਕ ਹੈ ਸਿਰਫ ਚਾਈਨਾ। ਚਾਈਨਾ ਵਾਲਾ ਜਹਾਜ਼ ਜਾਂ ਮਾੜਾ ਮੋਟਾ ਕੋਈ ਹੋਰ, ਉਹ ਈਰਾਨ ਦੀ ਮਰਜ਼ੀ ਨਾਲ ਆਉਂਦੇ ਆ। ਬਾਕੀ ਤਾਂ ਸਾਰੇ ਜਿਹੜੇ ਆ ਉਹ ਸਾਡੇ ਮਿੱਤਰ ਨੇ। ਤੇ ਜੋ ਈਰਾਨ ਦੀ ਬਿਲਕੁਲ। ਮਰਜ਼ੀ ਨਾਲ ਆਉਂਦੇ ਤੇ ਅਸੀਂ ਡੱਕ ਲਾਂਗੇ, ਤੇ ਫਿਰ ਕੱਲ ਨੂੰ ਮਿੱਤਰਤਾ ਵੀ ਖਤਮ ਹੋਏਗੀ। ਤੋ ਇਸ ਕਰਕੇ ਸਾਰੇ ਦਾਅ ਪੁੱਠੇ ਪੈਂਦੇ ਆ ਜਦੋਂ ਕਹਿ ਲਓ ਕਿ ਸਮਾਂ ਮਾੜਾ ਚੱਲ ਰਿਹਾ ਹੋਵੇ। ਤਾਂ ਈਰਾਨ ਤੇ ਪਹਿਲਾਂ ਹੀ ਇਹਨਾਂ ਤੋਂ ਪਿੱਛੇ ਬੈਠਾ ਇੱਕ ਵਧੀਆ ਜਗ੍ਹਾ ਤੇ, ਉਹ ਤੇ ਆਪਦੀ ਜੀ, ਮਰਜ਼ੀ ਨਾਲ ਹੀ ਲੰਘਣ ਦੇਊਗਾ। ਤੇ ਜਿਹਨੂੰ ਉਹ ਆਪਦੀ ਮਰਜ਼ੀ ਨਾਲ ਲੰਘਣ ਦੇਊਗਾ, ਗਾਂ ਅਮਰੀਕਾ ਨਾਲ ਲੰਘਣ ਦੇਊਗਾ, ਤਾਂ ਫਿਰ ਆਪੇ ਭੇੜ ਉਹਨਾਂ ਦਾ ਹੋ ਜਾਊਗਾ, ਜਿਵੇਂ ਚਾਈਨਾ। ਫਿਰ ਅਮਰੀਕਾ ਨੇ ਵੀ ਬਿਲਕੁਲ। ਕਿਹਾ ਨਾ ਕਿ ਅਸੀਂ ਜਿਹੜਾ ਈਰਾਨ ਦਾ ਤੇਲ ਲੈ ਕੇ ਆਉਂਦੇ ਨੇ, ਜਿਹੜੇ ਇਹਨਾਂ ਨੇ ਫਿਰ ਆਪਦਾ ਗੋਲਫ ਪੋਸਟ ਸ਼ਿਫਟ ਕੀਤਾ ਸੀਗਾ ਕਿ ਇਰਾਨੀਅਨ ਬੰਦਰਗਾਹਾਂ ਤੋਂ ਜਿਹੜਾ ਬਈ ਤੇਲ ਲੈ ਕੇ ਆਉਣਗੇ, ਅਸੀਂ ਉਹਨਾਂ ਜਹਾਜ਼ਾਂ ਨੂੰ ਚੈੱਕ ਕਰਾਂਗੇ। ਹੂੰ, ਤੋ ਇਹ ਜੀ, ਆਪਣੇ ਆਪ ਦੇ ਵਿੱਚ ਕਹਿ ਲਓ ਕਿ ਚਾਈਨਾ ਦੇ ਨਾਲ ਟਕਰਾਇਆ, ਪਰ ਚਾਈਨਾ ਦੇ ਨਾਲ ਸਿੱਧਾ ਉਹ ਤੇ ਅੱਜ ਸ਼ੀ ਜਿਨਪਿੰਗ ਨੇ ਕਹਿ ਦਿੱਤਾ ਕਿ ਬਈ ਜੰਗਲ ਰਾਜ ਨਾਲ ਨਹੀਂ ਦੁਨੀਆ ਚੱਲਦੀ, ਤੁਹਾਡੇ ਸਾਹਮਣੇ ਆ। ਜੀ, ਸੋ ਇਸ ਕਰਕੇ ਹੋ ਸਕਦਾ, ਮੇਰਾ ਇਹ ਮੰਨਣਾ ਹੈ ਕਿ ਭਾਵੇਂ ਨਰਿੰਦਰ ਮੋਦੀ ਨੇ, ਕਿਉਂਕਿ ਨਰਿੰਦਰ ਮੋਦੀ ਨੂੰ ਬਹੁਤ ਕੋਸਿਆ ਗਿਆ, ਲੋਕਾਂ ਨੇ ਨਰਿੰਦਰ ਮੋਦੀ ਨੂੰ ਇੱਥੇ ਇੰਡੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਜ਼ਿਆਦਾ ਗੱਲਾਂ ਬਾਤਾਂ ਦੇ ਵਿੱਚ ਸ਼ਰਮਿੰਦਾ ਕੀਤਾ ਕਿ ਬਈ ਪਾਕਿਸਤਾਨ ਅੱਜ ਕਿੱਥੇ ਪਹੁੰਚ ਗਿਆ ਤੇ ਤੁਹਾਡੇ ਸਦਕਾ ਅਸੀਂ ਕਿੱਥੇ ਖਲੋਤੇ ਆ। ਹੋ ਸਕਦਾ ਇਹਨਾਂ ਨੇ ਆਪ ਹੀ ਇਲਤਜ਼ਾ ਕਰ ਦਿੱਤੀ ਹੋਵੇ ਕਿ ਟਰੰਪ ਸਾਹਿਬ ਇੱਕ ਮੌਕਾ ਦੇ ਦੇ ਸਾਨੂੰ ਭੁੱਲਾਂ ਬਖਸ਼ਾਉਣ ਦਾ, ਦਿਲ ਨਾ ਤੂੰ ਤੋੜੀ ਝੱਲੇ ਮਰ ਜਾਣੇ ਮਾਣ ਦਾ। ਜੀ। ਵੇਖਦੇ ਹਾਂ ਕਿੰਨਾ ਕੁ ਮੌਕਾ ਇਹਨਾਂ ਨੂੰ ਮਿਲਦਾ ਹੈ। ਖੈਰ ਇੱਥੇ ਹੀ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਸਮਾਪਤ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।